वालेकुम सलाम। क्या हाल है? नहीं नहीं, आप चल जाओ। मैं अजान की आवाज़ रिकॉर्ड कर रही। ठीक हो? असलामुअलैकुम। गुड मॉर्निंग सोहणियो, गुड मॉर्निंग। देख लो भी बड़ा सोहना दिन है। अज जड़ा वे ना बदल ही बदल होए ने। ठंड नहीं है कि हवा अच्छी चल रही है और पर गर्मी बहुत ज़्यादा नहीं लग रही, लेकिन इत्थे दे हिसाब नाल गर्मी का ही मौसम है। ते नाल बदल होए ने। 1 बजे तो बाद जड़ा वे बारिश की पेशन गोई तो हैगी सी, लेकिन फिलहाल तो बारिश नहीं हुई है। तो मौसम बड़ा ज़बरदस्त लग रहा है। मैं जिवें ही बाहर निकली ਉਹ ਸਾਹਮਣੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾਨੀ ਆ। ਸਾਡੇ ਇੱਥੇ ਇਲਾਕੇ 'ਚ ਮਸਾਜਿਦ ਬਹੁਤ ਜ਼ਿਆਦਾ ਨੇ। ਤੁਹਾਨੂੰ ਸ਼ਾਇਦ ਥੋੜਾ ਵੇਟ ਵੀ ਕਰਨਾ ਪਿਆ ਕਿ ਇਹ ਜਿਹੜਾ ਮਦਰਸਾ ਵੇ ਬੱਚਿਆਂ ਦਾ, ਮਸਜਿਦ ਵੀ ਹੈ ਨਾਲ ਤੇ ਬੱਚਿਆਂ ਦਾ ਮਦਰਸਾ ਵੀ ਹੈ। ਇੱਥੋਂ ਅਜ਼ਾਨ ਦੀ ਆਵਾਜ਼ ਆ ਰਹੀ ਸੀ ਕਿ ਜਦੋਂ ਹਵਾ ਦਾ ਰੁਖ ਇਸ ਤਰਫ ਹੁੰਦਾ ਹੈ ਨਾ ਤੇ ਅਕਸਰ ਸਾਨੂੰ ਜਿਹੜਾ ਅਜ਼ਾਨ ਦੀ ਆਵਾਜ਼ ਆ ਜਾਂਦੀ ਹੈ। ਇਸ ਤੋਂ ਫਿਰ ਮੈਂ ਖਾਮੋਸ਼ ਹੋ ਗਈ। ਜਿਵੇਂ ਮੈਂ ਨਿਕਲੀ ਅਜ਼ਾਨ ਦੀ ਆਵਾਜ਼ ਸੁਣੀ, ਮੈਂ ਕਿਹਾ ਚਲੋ ਕੈਮਰਾ ਸ਼ਾਇਦ ਕੈਚ ਕਰ ਲਵੇ ਤੇ ਤੁਸੀਂ ਦੇਖੋ ਕਿ ਇੱਥੇ ਵੀ ਅਸੀਂ ਅਜ਼ਾਨ ਸੁਣਨੇ ਆ। ਔਰ ਸਪੈਸ਼ਲੀ ਹੁਣ ਗਰਮੀਆਂ ਜਿਹੜੀਆਂ ਆ ਰਹੀਆਂ ਨੇ ਕਿ ਫਿਰ ਦਰਵਾਜ਼ੇ ਖਿੜਕੀਆਂ ਥੋੜ੍ਹੇ ਖੁੱਲ੍ਹਦੇ ਨੇ ਤੇ ਅਗਰ ਹਵਾ ਦਾ ਰੁਖ ਹੁੰਦਾ ਵੇ ਨਾ ਤੇ ਸਾਨੂੰ ਅਜ਼ਾਨ ਦੀ ਆਵਾਜ਼ ਆ ਜਾਂਦੀ ਹੈ। ਤੇ ਮੈਂ ਤੁਹਾਨੂੰ ਦਿਖਾਉਣ ਵਾਸਤੇ ਬਸ ਥੋੜਾ ਜਿਹਾ ਨਿਕਲ ਆਈ ਸਾਂ। ਉੱਪਰ ਕੋਈ ਜਹਾਜ਼ ਜਾਂਦਾ ਪਿਆ ਬਦਲਾਂ 'ਚ, ਪਰ ਬਈ ਕੱਖ ਕੰਡਾ ਨਜ਼ਰ ਨਹੀਂ ਪਿਆ ਆਉਂਦਾ। ਤੇ ਚਲੋ ਠੀਕ ਹੈ, ਅਸੀਂ ਅੰਦਰ ਜਾ ਕੇ ਕਰਨੇ ਆ। ਪਸੀਨਾ ਮੈਨੂੰ ਆ ਗਿਆ ਵੇ 2 ਮਿੰਟ ਜਿਹੜੀ ਮੈਂ ਖੜੀ ਹੋਈ ਕਿ ਮੈਂ ਹੁਣ ਅੰਦਰ ਜਾ ਕੇ ਬਾਅਦ 'ਚ ਚੈੱਕ ਕਰਾਂਗੀ ਕਿ ਅਜ਼ਾਨ ਦੀ ਆਵਾਜ਼ ਉਹਦੇ ਵਿੱਚ ਆਈ ਹੈ ਜਾਂ ਨਹੀਂ ਆਈ ਹੈ। ਤੇ ਬਹਰਹਾਲ ਦੇਖ ਲਓ ਜੀ, ਇੱਧਰੋਂ ਵੀ ਤੁਹਾਨੂੰ ਦਿਖਾ ਦਿੰਦੇ ਆ। ਲਓ ਬਈ ਸਭ ਖਾਮੋਸ਼ੀ ਲੱਗੀ ਪੜੀ ਹੈ ਕਿਉਂਕਿ ਹੁਣ ਬੱਚੇ ਸਕੂਲਾਂ 'ਤੇ ਗਏ ਨੇ, ਬੰਦੇ ਜਿਹੜੇ ਨੇ ਜੌਬਸ 'ਤੇ ਗਏ ਨੇ ਤੇ ਹਲੇ ਗਹਿਮਾ ਗਹਿਮੀ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗੀ। ਵੀਕਐਂਡ 'ਤੇ ਇੱਥੇ ਜ਼ਰਾ ਬਾਹਰ ਨਜ਼ਰ ਆਉਂਦੇ ਨੇ ਲੋਕ, ਵਰਨਾ ਹਰ ਕੋਈ ਇੱਥੇ ਆਪਣੇ ਕੰਮਾਂ ਕਾਰਾਂ 'ਚ ਦੌੜਮ ਦੌੜਾਈ 'ਚ ਮਸਰੂਫ ਹੁੰਦਾ ਹੈ। ਤੁਹਾਨੂੰ ਬਾਹਰ ਦਾ ਮੰਜ਼ਰ ਦਿਖਾ ਕੇ ਮੈਂ ਅੰਦਰ ਆ ਗਈ ਆ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਮੈਂ ਥੋੜੀ ਦੇਰ ਖਾਮੋਸ਼ੀ ਇਖਤਿਆਰ ਕਰਾਂ, ਸ਼ਾਇਦ ਅਜ਼ਾਨ ਦੀ ਆਵਾਜ਼ ਉਹਦੇ ਵਿੱਚ ਆ ਗਈ ਹੋਵੇ, ਲੇਕਿਨ ਮੈਨੂੰ ਨਹੀਂ ਪਤਾ ਕਿ ਮੈਂ ਬਾਅਦ 'ਚ ਦੇਖਾਂਗੀ ਰਿਕਾਰਡਿੰਗ ਕਿ ਉਹਦੀ ਆਵਾਜ਼ ਆਈ ਹੈ ਜਾਂ ਰਿਕਾਰਡ ਹੋਈ ਹੈ ਕਿ ਨਹੀਂ। ਅਗਰ ਤੇ ਆਵਾਜ਼ ਰਿਕਾਰਡ ਹੋਈ ਹੋਏਗੀ ਤਾਂ ਫਿਰ ਮੈਂ ਰਹਿਣ ਦਾਂਗੀ, ਵਰਨਾ ਫਿਰ ਮੈਂ ਅੱਗੋਂ ਫਿਰ ਉਹ ਹਿੱਸਾ ख़त्म ਕਰ ਦੇਵਾਂਗੀ। ਤੇ ਚਲੋ ਵੀ ਹੁਣ ਅਸੀਂ ਹਸਤੇ ਮਾਮੂਲ ਉਹੀ ਘਰ ਦੇ ਕੰਮਕਾਜ ਸਾਡੇ ਜਿਹੜੇ ਰੂਟੀਨ ਦੇ ਹੁੰਦੇ ਨੇ। ਅਲਹਮਦੁਲਿਲਾ ਅੱਲਾਹ ਪਾਕ ਨੇ ਸਿਹਤ ਤੰਦਰੁਸਤੀ ਦਿੱਤੀ ਹੈ। ਅਸੀਂ ਆਪਣੇ ਕੰਮ ਖੁਦ ਅੱਲਾਹ ਪਾਕ ਸਾਨੂੰ ਇੰਨੀ ਹਿੰਮਤ ਦਿੰਦਾ ਹੈ ਕਿ ਅਸੀਂ ਆਪਣੇ ਕੰਮਕਾਜ ਨਿਪਟਾਉਂਦੇ ਹਾਂ। ਉਸ ਦਿਨ ਮੈਂ ਇਮਲੀ ਵਾਲਾ ਸ਼ਰਬਤ ਤੁਹਾਡੇ ਸਾਹਮਣੇ ਪਿਓਈ ਸੀ, ਇਮਲੀ ਔਰ ਆਲੂ ਬੁਖਾਰਾ। ਤੇ ਕੱਲ ਜਿਹੜਾ ਮੈਂ ਬਣਾ ਕੇ ਪੀਤਾ, ਥੋੜਾ ਜਿਹਾ ਬਚ ਗਿਆ ਸੀ। ਮੈਂ ਕਿਹਾ ਚਲੋ ਅੱਜ ਵੀ ਗਰਮੀ ਹੈ, ਅਸੀਂ ਥੋੜਾ ਜਿਹਾ ਅੱਜ ਫਿਰ ਬਾਕੀ ਦਾ ਪੀ ਲੈਨੇ ਆ। ਇਮਲੀ ਆਲੂ ਬੁਖਾਰੇ ਦਾ ਸ਼ਰਬਤ ਲਓ ਵੀ ਇਹਦੇ ਵਿੱਚ ਮੈਂ ਪਾਉਣ ਲੱਗੀ ਹਾਂ। ਇਹਦੇ ਵਿੱਚ ਮੈਂ ਚੀਨੀ ਔਰ ਨਮਕ ਪਾਇਆ ਵੇ। ਇਮਲੀ ਆਲੂ ਬੁਖਾਰੇ ਨੂੰ ਭਿਓ ਕੇ ਤੁਸੀਂ ਉਹਨੂੰ ਅੱਛਾ ਤਰ੍ਹਾਂ ਉਹਦਾ ਗੁੱਦਾ ਕੱਢ ਲੈਂਦੇ ਹੋ ਛਾਣ ਕੇ, ਤੇ ਉਸ ਤੋਂ ਬਾਅਦ ਚੀਨੀ ਔਰ ਜਿਹੜਾ ਨਮਕ ਪਾ ਕੇ ਨਾ ਤੇ ਥੋੜਾ ਜਿਹਾ ਨੂੰ ਘੋਲ ਲਵੋ। अगर तुसी ज़्यादा, क्योंकि मैं तो फ्रिज विचों ही कढ़िया वे ना, तो इस तो बहुत ज़्यादा ठंडा करने की जरूरत नहीं, लेकिन अगर तुसी मज़ीद ठंडा करना है तो वो बर्फ़ शामिल कर सकते हो। बस असी आखिरी कतरा भी, खून का आखिरी कतरा जिवें लोग निचोड़ देना, तो असी भी आखिरी कतरा निचोड़ लेना वे। तो थोड़ा जिहा असी मैंने इत्थे रखनी है कि चीनी ये घुल जाए। तो जब असी फिर बाकी चीज़ां अपनी कटिंग वगैरह करने तो अपना कम काज निपटाने। थोड़ा जिहा मैनूं धो लवां। ਤੁਹਾਡੇ ਕਮੈਂਟ ਮੈਂ ਹੁਣੇ ਪੜਾਂਗੀ ਬੈਠ ਕੇ ਜ਼ਰਾ, ਕਿਉਂਕਿ ਮੈਂ ਚਸ਼ਮਾ ਲਾ ਕੇ ਮੈਨੂੰ ਪੜ੍ਹਨਾ ਪੈਣਾ ਵੇ ਤੇ ਮੈਂ ਇਨਸ਼ਾਅੱਲਾ ਪੜ੍ਹਨੀ ਆ ਹੁਣੇ। ਤੇ ਅਸੀਂ ਥੋੜੀ ਜਿਹੀ ਮੈਂ ਗੱਲ ਕਰ ਲੈਣੀ, ਅਸੀਂ ਨਾਯਾਬ ਜ਼ਮਾਨਿਆਂ ਵਿੱਚ ਚਲੇ ਜਾਂਦੇ ਆ। ਮੈਨੂੰ ਬੜਾ ਚੰਗਾ ਲੱਗਦਾ ਪਿਆ ਕਿ ਤੁਸੀਂ ਨਾਯਾਬ ਜ਼ਮਾਨਿਆਂ ਵਿੱਚ ਮੇਰੇ ਨਾਲ ਆਉਂਦੇ ਹੋ ਤੇ ਸਾਰੇ ਆਪਣੇ ਆਪਣੇ ਜਿਹੜੇ ਨਾ ਯਾਦਾਂ ਮੇਰੇ ਨਾਲ ਸ਼ੇਅਰ ਕਰਦੇ ਹੋ, ਤੇ ਮੈਨੂੰ ਬਹੁਤ ਹੀ ਚੰਗਾ ਲੱਗਦਾ, ਯਕੀਨ ਮੰਨੋ ਬਹੁਤ ਚੰਗਾ ਲੱਗਦਾ। ਇਹ ਦੇਖ ਲਓ ਜੀ, ਥੋੜਾ ਜਿਹਾ ਚਿਕਨ ਹੈ, 1 ਪਾਓ ਤਕਰੀਬਨ ਚਿਕਨ ਹੋਏਗਾ। ਤੇ ਇਹਨੂੰ ਮੈਂ ਨਮਕ ਔਰ ਮਿਰਚ ਲਾ ਕੇ ਰੱਖ ਦਿੱਤਾ ਸੀ ਕਿਉਂਕਿ ਮੈਂ ਬਣਾਉਣ ਦਾ ਇਰਾਦਾ ਕੀਤਾ ਸੀ, लेकिन फिर कुछ होर पक गया तो इस तो फिर मैंने बनाया नहीं सी। ये जाएगा टमाटर
ਔਰ 2 ਟਮਾਟਰ ਸੁੱਟ ਕੇ 2 ਹਰੀਆਂ ਮਿਰਚਾਂ ਸੁੱਟ ਕੇ ਨਮਕ ਮਿਰਚ ਤੇ ਲੱਗਿਆ ਹੀ ਹੋਇਆ, ਅਸੀਂ ਇਹਨੂੰ ਹਲਕੀ ਜਿਹੀ ਅੱਗ 'ਤੇ ਰੱਖ ਦੇਵਾਂਗੇ ਤੇ ਥੋੜ੍ਹਾ ਜਿਹਾ ਮਸਾਲੇ 'ਚ ਵਾਲਾ ਚਿਕਨ ਬਣ ਜਾਏਗਾ। ਕਿਉਂਕਿ ਮੇਰੇ ਕੋਲ ਚਾਵਲ ਪਏ ਨੇ, ਤੜਕੇ ਵਾਲੇ ਚੌਲ ਪਏ ਹੋਏ ਨੇ, ਤੇ ਅਸੀਂ ਉਹਦੇ ਨਾਲ ਫਿਰ ਖਾ ਲਵਾਂਗੇ। ਕੁਛ ਕਾਲੇ ਚਨੇ ਵੀ ਬਚੇ ਹੋਏ ਪਏ ਨੇ। ਇਸ ਤਰ੍ਹਾਂ ਥੋੜ੍ਹਾ ਜਿਹਾ ਬਣ ਜਾਏਗਾ ਨਾ, ਕਿਉਂਕਿ ਮੇਰੇ ਲਈ ਬਸ ਕਾਫੀ, ਤੇ ਇਸ ਲਈ ਮੈਂ ਇਹਨੂੰ ਬਣਾ ਲਵਾਂਗੀ ਤੇ ਅਸੀਂ ਫਿਰ ਖਾਣਾ ਖਾ ਲਵਾਂਗੇ। ਇਸ ਤਰ੍ਹਾਂ ਬੱਚੇ ਕੁਛ ਵੀ ਤੁਹਾਡੇ ਖਤਮ ਹੋ ਜਾਂਦੇ ਨੇ, ਉਹ ਤੁਹਾਡੇ ਜਿਹੜਾ ਨਾ ਯੂਜ਼ ਵਿੱਚ ਆ ਜਾਂਦੀਆਂ ਨੇ ਚੀਜ਼ਾਂ। ਤੇ ਤੜਕੇ ਵਾਲੇ ਚੌਲ ਦਾ ਜ਼ਿਕਰ ਸ਼ਬੀਰ ਹੁਸੈਨ ਸਾਹਿਬ ਨੇ ਵੀ ਕੀਤਾ, ਮੈਂ ਅੱਗੇ ਹੁਣ ਉਹਨਾਂ ਦਾ ਕਮੈਂਟ ਪੜ੍ਹਾਂਗੀ। ਤੇ ਤੜਕੇ ਵਾਲੇ ਚੌਲਾਂ ਤੋਂ ਯਾਦ ਆ ਗਿਆ ਕਿ ਜਦੋਂ ਨਾਯਾਬ ਜ਼ਮਾਨੇ ਹੁੰਦੇ ਸਨ, ਉਦੋਂ ਖਿਚੜੀ ਵੀ ਬਣਦੀ ਹੁੰਦੀ ਸੀ, ਚਨੇ ਦੀ ਦਾਲ ਦੀ ਖਿਚੜੀ, ਮੂੰਗੀ ਦੀ ਦਾਲ ਦੀ ਖਿਚੜੀ, ਮੁਖਤਲਿਫ ਦਾਲਾਂ ਦੀ, ਲੇਕਿਨ ਖਾਸ ਕਰ ਮੂੰਗ ਦੀ ਦਾਲ ਦੀ ਖਿਚੜੀ ਅੱਜ ਵੀ ਬਣਦੀ ਹੈ। ਐਸਾ ਨਹੀਂ ਕਿ ਨਹੀਂ ਬਣਦੀਆਂ, ਲੇਕਿਨ ਉਸ ਜ਼ਮਾਨੇ 'ਚ ਖਾਣੇ ਜ਼ਿਆਦਾ ਸਾਦੇ ਹੁੰਦੇ ਸਨ ਨਾ, ਤੇ ਇਸ ਤੋਂ ਫਿਰ ਖਿਚੜੀ ਵਗੈਰਾ ਨਾਲ ਦਹੀਂ ਦਾ ਇਸਤੇਮਾਲ ਹੁੰਦਾ ਸੀ, ਨਾਲ ਖਿਚੜੀ ਬਣ ਜਾਂਦੀ ਹੁੰਦੀ ਸੀ ਤੇ ਲੋਕ ਖਾਂਦੇ ਸਨ। ਤੇ ਇਸ ਤਰ੍ਹਾਂ ਚਲੋ ਵੀ ਮੈਂ 2 ਟਮਾਟਰ ਕੱਟ ਕੇ ਪਾਤੇ ਨੇ, 2 ਹਰੀਆਂ ਮਿਰਚਾਂ ਪਾਤੀਆਂ, ਅਸੀਂ ਉਹਨੂੰ ਚੜਾ ਦਾਂਗੇ। ਤੇ ਅਸੀਂ ਨਾਲ ਆਪਣਾ ਕੱਟਾਂਗੇ ਜਿਹੜਾ ਵੀ ਤਰਬੂਜ਼ ਕੱਟਾਂਗੇ, ਨਾਲ ਨਾਲ ਆਪਣੇ ਬਾਕੀ ਦੇ ਕੰਮ ਵੀ ਅਸੀਂ ਨਿਪਟਾਵਾਂਗੇ। ਮੈਂ ਫੇਰ ਲਵਾਂ ਕਿਉਂਕਿ ਬਸ ਥੋੜ੍ਹਾ ਜਿਹਾ ਸਾਫ਼ ਹੋ ਜਾਵੇ। ਅੱਛਾ ਬਈ, ਹੁਣ ਹੋਰ ਕੀ ਅਸੀਂ ਗੱਲ ਕਰਨੀ ਹੈ। ਗੱਲ ਹੈ ਨਾਯਾਬ ਜ਼ਮਾਨਿਆਂ ਦੇ ਹਵਾਲੇ ਦੇ ਨਾਲ ਅਸੀਂ ਕਰ ਰਹੇ ਸਾਂ ਕਿ ਕਿੰਨੇ ਸਾਦੇ ਜ਼ਮਾਨੇ ਸਨ। ਉਦੋਂ ਜਿਹੜਾ ਨਾ ਸ਼ੋਸ਼ਾ ਘਣੀ ਸ਼ੋਸ਼ਾ ਵਾਲੇ ਜ਼ਮਾਨੇ ਨਹੀਂ ਸਨ, ਸਾਦੇ ਸਾਦੇ ਲੋਕ ਹੁੰਦੇ ਸਨ, ਸਾਦੀਆਂ ਸਾਦੀਆਂ ਖੁਰਾਕਾਂ ਔਰ ਸਾਦੇ ਸਾਦੇ ਰਹਿਣ ਸਹਿਣ ਸੀ, ਸਾਦਾ ਤਰਜ਼ ਜ਼ਿੰਦਗੀ ਹੁੰਦਾ ਸੀ। ਤੇ ਇਸ ਤਰ੍ਹਾਂ ਜਦੋਂ ਕੋਈ ਸ਼ਾਦੀ ਵਿਆਹ ਹੁੰਦਾ ਸੀ ਨਾ ਜਿਵੇਂ, ਤੇ ਉਦੋਂ ਫਿਰ ਸਾਡੇ ਸਪੈਸ਼ਲੀ ਸਾਡੇ ਫੈਮਿਲੀ ਵਿੱਚ ਇੱਕ ਰਸਮ ਸੀ, ਰਸਮ ਕਹਿ ਲਵੋ ਕਿ ਜਿਸ ਦਿਨ ਮਹਿੰਦੀ ਹੁੰਦੀ ਸੀ ਨਾ, ਉਸ ਦਿਨ ਫਿਰ ਖਿਚੜੀ ਪੱਕਦੀ ਹੁੰਦੀ ਸੀ, ਚਨੇ ਦੀ ਦਾਲ ਦੀ ਖਿਚੜੀ ਬਣਦੀ ਹੁੰਦੀ ਸੀ। ਅੱਜ ਕੱਲ੍ਹ ਤੁਸੀਂ ਦੇਖੋ, ਤੁਸੀਂ ਸੋਚ ਸਕਦੇ ਹੋ, ਤੁਸੀਂ ਮਹਿੰਦੀ ਦੀ ਖਿਚੜੀ ਬਣਾ ਕੇ ਖਾਓ, ਮਹਿਮਾਨ ਕਹਿਣਗੇ ਦਫਾ ਤੇ ਦੂਰ, ਅਸੀਂ ਕੀ ਕਰਨ ਆ ਗਏ ਹਾਂ ਇੱਥੇ। ਤੇ ਉਸ ਜ਼ਮਾਨੇ ਵਿੱਚ ਚਨੇ ਦੀ ਦਾਲ ਦੀ ਖਿਚੜੀ, ਪਤਾ ਨਹੀਂ ਪੁਰਾਣੇ ਜ਼ਮਾਨਿਆਂ 'ਚ ਇਹ ਹੁੰਦਾ ਹੋਏਗਾ ਕੁਛ ਰਸਮ, ਪਰ ਐਵੇਂ ਕਿ ਸਾਡੀ ਫੁੱਫੋ ਨੇ ਫਿਰ ਜਦੋਂ ਮੇਰੀ ਵੀ ਮਹਿੰਦੀ ਹੋਈ ਹੈ ਨਾ, ਘਰ ਹੀ ਕੀਤੀ ਸੀ ਇਸ ਤਰ੍ਹਾਂ ਮਹਿੰਦੀ। ਇਸ ਤਰ੍ਹਾਂ ਅੱਜ ਕੱਲ੍ਹ ਵਰਗੀਆਂ ਮਹਿੰਦੀਆਂ ਤਾਂ ਨਹੀਂ ਹੁੰਦੀਆਂ ਸਨ, ਲੇਕਿਨ ਜੋ ਬੱਚੀਆਂ ਵਗੈਰਾ ਆਉਂਦੀਆਂ ਸਨ ਢੋਲਕੀ ਢੂਲਕੀ ਮਾਰਨ, ਤੇ ਜਿਹੜੇ ਘਰ 'ਚ ਲੋਕ ਹੁੰਦੇ ਸਨ ਬਸ ਖਾਣਾ ਖਾ ਲੈਂਦੇ ਸਨ। ਅੱਜ ਕੱਲ੍ਹ ਦੀ ਤਰ੍ਹਾਂ ਥੋੜ੍ਹੀ ਇਸ ਤਰ੍ਹਾਂ ਹੁੰਦਾ ਸੀ ਕਿ ਵੀ ਇੰਨਾ ਜ਼ਿਆਦਾ ਅਹਿਤਮਾਮ ਹੁੰਦਾ। ਤੇ ਮੇਰੇ ਫੁੱਫੋ ਕਹਿੰਦੇ ਸਨ ਸਾਡਾ ਰਸਮ ਹੈ ਕਿ ਸਾਡੇ ਨਾ ਮਹਿੰਦੀ ਉੱਤੇ ਖਿਚੜੀ ਪੱਕਦੀ ਹੈ। ਤੇ ਉਹ ਫਿਰ ਫੁੱਫੋ ਨੇ ਮੇਰੀ ਮਹਿੰਦੀ 'ਤੇ ਵੀ ਫੁੱਫੋ ਨੇ ਘਰ ਖਿਚੜੀ ਦਾ ਦੇਚਕਾ, ਵੱਡਾ ਸਾਰਾ ਦੇਚਕਾ ਬਣਾਇਆ, ਤੇ ਨਾਲ ਆ ਗਿਆ ਜੀ ਦਹੀਂ, ਤੇ ਨਾਲ ਜਿਹੜਾ ਵੇ ਥੋੜ੍ਹਾ ਗੋਸ਼ਤ ਦਾ ਸਾਲਨ ਬਣ ਗਿਆ ਸੀ। ਤੇ ਚਲੋ ਬਈ ਸਭ ਨੇ ਰੋਟੀ ਖਾ ਲਈ, ਤੇ ਅੱਲਾ ਅੱਲਾ ਤੇ ਖੈਰ ਸੱਲਾ, ਕੋਈ ਨਖਰਾ ਨਹੀਂ ਹੁੰਦਾ ਸੀ, ਕੋਈ ਕੁਛ ਨਹੀਂ ਹੁੰਦਾ ਸੀ। ਲੋਕ ਆਰਾਮ ਦੇ ਨਾਲ ਇਸ ਤਰ੍ਹਾਂ ਆਪਣਾ ਸਾਦੇ ਸਾਦੇ ਤਰੀਕੇ ਨਾਲ ਖਾ ਲੈਂਦੇ ਸਨ ਨਾ। ਮਹਿੰਦੀਆਂ 'ਤੇ ਜਿਹੜੇ ਅੱਜ ਕੱਲ੍ਹ ਖਰਚੇ ਹੋ ਰਹੇ ਨੇ, ਇਸ ਤਰ੍ਹਾਂ ਦੇ ਖਰਚੇ ਹੁੰਦੇ ਸਨ। ਘਰ ਵਿੱਚ ਹੀ ਬੱਚੀਆਂ ਢੋਲਕੀ ਵਜਾਉਣ ਆਈਆਂ ਨੇ, ਤੇ ਚਲੋ ਬਈ ਤੁਸੀਂ ਲੈ ਕੇ ਆ ਜਾਓ, ਕੋਈ ਬਿਸਕਿਟ ਵਗੈਰਾ ਆ ਜਾਣੇ, ਜਾਂ ਕੋਈ ਸਮੋਸੇ ਆ ਜਾਣੇ, ਕੋਈ ਚੀਜ਼ ਐਸੀ ਜੋ ਦਸਤਿਆਬ ਹੁੰਦੀ ਸੀ, ਤੇ ਉਹ ਫਿਰ ਚਾਹ ਦੇ ਨਾਲ ਬੱਚੀਆਂ ਨੂੰ ਖਿਲਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਹੋ ਜਾਂਦੀ ਸੀ ਛੋਟੀ ਮੋਟੀ ਰਸਮ। ਉਹ ਜਿਹੜੀ ਮਹਿੰਦੀ ਦੀ ਰਸਮ ਵੀ ਹੁੰਦੀ ਸੀ ਨਾ, ਉਹਦੇ ਵਿੱਚ ਯਕੀਨ ਮੰਨੋ ਕਿ ਬਸ ਉਸੇ ਦਿਨ ਹੀ ਸੱਦਾ ਦਿੱਤਾ ਜਾਂਦਾ ਸੀ। ਰਿਸ਼ਤੇਦਾਰ ਤੇ ਆਏ ਹੁੰਦੇ ਸਨ 1-2 ਦਿਨ ਪਹਿਲਾਂ ਜਿਹੜੇ, ਤੇ ਬਸ ਸੁਬਾਹ ਜਾ ਕੇ ਆਸ ਪੜੋਸ 'ਚ ਕਹਿ ਕੇ ਆ ਜਾਣਾ ਵੀ ਆ ਜੀ ਅੱਜ ਕੁੜੀ ਨੂੰ ਜ਼ਰਾ ਕਿਸੇ ਸਗਨ ਕਰਨਾ ਵੇ, ਮਹਿੰਦੀ ਲਾਣੀ, ਤੇਲ ਮਹਿੰਦੀ ਕਹਿੰਦੇ ਸਨ, ਤੇਲ ਮਹਿੰਦੀ ਕਰਨੀ ਤੇ ਸਗਨ ਕਰਨਾ। ਉਹ ਕਹਿ ਅੱਛਾ ਜੀ ਠੀਕ ਹੈ ਆ ਜਾਵਾਂਗੇ। ਉਹ ਸਾਰੀਆਂ ਔਰਤਾਂ ਬਸ 4 ਵਜੇ ਆ ਜਾਂਦੀਆਂ ਸਨ। ਇੱਕ ਪੀੜੀ ਹੁੰਦੀ ਸੀ ਜਾਂ ਕੁਰਸੀ, ਲੇਕਿਨ ਜ਼ਿਆਦਾਤਰ ਪੀੜੀ 'ਤੇ ਬਿਠਾ ਕੇ ਕੀਤੀ ਜਾਂਦੀ ਸੀ ਰਸਮ। ਕੁੜੀ ਨੂੰ ਪੀੜੀ 'ਤੇ ਬਿਠਾ ਲੈਣਾ, ਤੇ ਚਲੋ ਵੀ ਸਭ ਨੇ ਪਲੇਟ ਵਿੱਚ ਤੇਲ ਹੁੰਦਾ ਸੀ, ਸਾਰੀਆਂ ਨੇ ਤੇਲ ਲਾ ਦੇਣਾ, ਤੇ ਇੱਕ ਪਿਆਲੇ ਵਿੱਚ ਮਹਿੰਦੀ ਘੋਲ ਲਈ ਜਾਂਦੀ ਸੀ। ਉਹ ਮਹਿੰਦੀ ਉਹਦੇ ਹੱਥਾਂ ਦੇ ਉੱਤੇ ਨਾ ਮਹਿੰਦੀ ਲਾ ਦਿੱਤੀ ਜਾਂਦੀ ਸੀ ਨਾਲ ਨਾਲ। ਮਹਿੰਦੀ ਨੀ ਮਹਿੰਦੀ, ਮਹਿੰਦੀ ਨੀ ਮਹਿੰਦੀ, ਮਹਿੰਦੀ ਨੀ ਮਹਿੰਦੀ, ਅੱਜ ਰਲ ਕੇ ਲਾਵਣ ਆਈਆਂ ਨੀ ਭੈਣਾਂ ਤੇ ਭਰਜਾਈਆਂ। ਮਹਿੰਦੀ ਨੀ ਮਹਿੰਦੀ, ਮਹਿੰਦੀ ਨੀ ਮਹਿੰਦੀ। ਤੇ ਰਲ ਕੇ ਭੈਣਾਂ ਤੇ ਭਰਜਾਈਆਂ ਤੇ ਸਾਰੇ ਮੁਹੱਲੇ ਵਾਲੀਆਂ ਜਿਹੜੀਆਂ ਔਰਤਾਂ ਨੇ ਉਹ ਫਿਰ ਮਹਿੰਦੀ ਲਾ ਦਿੰਦੀਆਂ ਹੁੰਦੀਆਂ ਸਨ, ਕੁੜੀ ਨੂੰ ਤੇਲ ਲਾ ਦੇਣਾ। ਤੇ ਚਲੋ ਬਈ ਫਿਰ ਉਸ ਤੋਂ ਬਾਅਦ ਜਿਸ ਦਿਨ ਰਸਮ ਹੋ ਜਾਣੀ ਹੈ, ਫਿਰ ਕੁੜੀ ਨੂੰ ਬਿਲਕੁਲ ਮਮਾਨੀਅਤ ਹੁੰਦੀ ਸੀ ਕਿ ਤੁਸੀਂ ਮੂੰਹ ਨਹੀਂ ਧੋਣਾ ਜੀ, ਤੁਸੀਂ ਕੁਛ ਨਹੀਂ ਕਰਨਾ, ਕੰਘੀ ਵੀ ਨਹੀਂ ਕਰਨੀ, ਬਸ ਬਈ ਹੁਣ ਤੁਹਾਡਾ ਹੁਲੀਆ ਜਿਹੜਾ ਜਿੰਨੇ ਦਿਨ ਵੀ ਬਚੇ ਨੇ ਸ਼ਾਦੀ ਦੇ, ਬਾਕੀ ਤੁਸੀਂ ਆਪਣਾ ਹੁਲੀਆ ਜਿਹੜਾ ਇਹ ਹੀ ਰੱਖਣਾ।
ਬਿਲਕੁਲ ਸ਼ਕਲ ਤੋਂ ਮਸਕੀਨ ਔਰ ਤੁਸੀਂ ਬੜੇ ਖਰਾਬ ਗੰਦੇ ਨਜ਼ਰ ਆਉਣੇ ਚਾਹੀਦੇ ਹੋ, ਵਰਨਾ ਵੀ ਤੱਕ ਰੂਪ ਨਹੀਂ ਆਉਣਾ। ਤੇ ਇਸ ਤਰ੍ਹਾਂ ਰਸਮ ਹੋ ਜਾਂਦੀ ਸੀ, ਨਾਲ ਹੀ ਵੱਟਣਾ ਤਿਆਰ ਹੋ ਜਾਂਦਾ ਸੀ ਤੇ ਨਾਲ ਹੀ ਜਿਹੜਾ ਵੇ ਨਾ ਉਹ ਸਹੇਲੀਆਂ ਫਿਰ ਮਲਦੀਆਂ ਹੁੰਦੀਆਂ ਸਨ, ਵੱਟਣਾ ਮਲ ਦੇਣਾ ਤੇ ਚਲੋ ਬਈ ਨਾਲ ਨਾਲ ਸ਼ਾਦੀ ਦੀਆਂ ਤਿਆਰੀਆਂ, ਨਾਲ ਨਾਲ ਜਿਹੜਾ ਢੋਲਕੀ ਸ਼ੁਰੂ ਹੋ ਜਾਂਦੀ ਸੀ ਤੇ ਨਾਲ ਨਾਲ ਇਸ ਤਰ੍ਹਾਂ ਕੀ ਕਹਿੰਦੇ ਨੇ ਬਾਕੀ ਕੰਮ ਸ਼ੁਰੂ ਹੋ ਜਾਂਦੇ ਸਨ। ਕਿਸੇ ਦਾ ਦੁਪੱਟਾ ਰਹਿ ਗਿਆ ਵੇ ਤੇ ਇਹ ਤਾਂ ਹੁਣ ਵੀ ਹੁੰਦਾ ਵੇ ਕਿ ਆਖਰੀ ਦਿਨਾਂ ਤੱਕ ਸਾਰੇ ਸ਼ਾਦੀ ਦੇ, ਭਾਵੇਂ ਕਿੰਨੀ ਵੀ ਤਿਆਰੀ ਪਹਿਲੋਂ ਕਰ ਲਓ, ਲੇਕਿਨ ਆਖਰੀ ਟਾਈਮ ਦੇ ਕੰਮ ਜਿਹੜੇ ਹੁੰਦੇ ਨੇ ਨਾ ਉਹ ਹੁੰਦੇ ਹੀ ਹੁੰਦੇ ਨੇ। ਲੇਕਿਨ ਉਸ ਜ਼ਮਾਨੇ 'ਚ ਤਾਂ ਅਸੀਂ ਕੋਈ ਟੇਲਰ ਨਹੀਂ ਹੁੰਦਾ ਸੀ, ਕੋਈ ਕੁਛ ਨਹੀਂ, ਸਭ ਕੰਮ ਘਰਾਂ 'ਚ ਹੀ ਕਰਨੇ ਹੁੰਦੇ ਸਨ। ਕਿ ਬੱਚੀ ਦੇ ਜੋੜੇ ਟਾਂਕੜੇ ਨੇ, ਬੱਚੀ ਦਾ ਕਨਸ ਜਿਹੜਾ ਹੁੰਦਾ ਵੇ ਕੀ ਉਹਨੂੰ ਕਹਿੰਦੇ ਨੇ ਟਰੰਕ ਹੁੰਦੇ ਸਨ। ਟਰੰਕ ਉਸ ਜ਼ਮਾਨੇ 'ਚ ਹੁੰਦੇ ਸਨ, ਬੈਗ ਨਹੀਂ ਹੁੰਦੇ ਸਨ, ਟਰੰਕ ਹੁੰਦੇ ਸਨ। ਟਰੰਕਾਂ ਵਿੱਚ ਸਮਾਨ ਸੈੱਟ ਕਰਨਾ ਵੇ, ਉਹਦੇ ਸਾਰੇ ਤਿਆਰ ਕਰਨੇ ਨੇ, ਘਰ ਵਾਲਿਆਂ ਨੇ ਆਪਣੇ ਜਿਹੜੇ ਨੇ ਚੀਜ਼ਾਂ ਤਿਆਰ ਕਰਨੀਆਂ ਨੇ। ਤੇ ਇਸ ਤੋਂ ਬੜਾ ਗਹਿਮਾ ਗਹਿਮੀ ਹੁੰਦੀ ਸੀ ਕਿ ਨਾਲ ਨਾਲ ਫਿਰ ਢੋਲਕੀ ਹੋਣੀ, ਨਾਲ ਨਾਲ ਦੇ ਫਿਰ ਆਸ ਪੜੋਸ ਵਾਲੇ ਵੀ ਸਾਰੇ ਆਪਣਾ ਹਿੱਸਾ ਪਾਉਂਦੇ ਸਨ ਕਿ ਸਾਨੂੰ ਦੱਸੋ ਜੀ ਅਸੀਂ ਕੰਮ ਕਰੀਏ। ਇਸ ਤਰ੍ਹਾਂ ਮਿਲ ਜੁਲ ਕੇ ਹੋ ਜਾਂਦਾ ਹੁੰਦਾ ਸੀ ਕੰਮ। ਲੇਕਿਨ ਟੇਲਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ ਕਿ ਟੇਲਰ ਜਿਹੜਾ ਵੇ ਉਹ ਕੀ ਕਹਿੰਦੇ ਨੇ ਕੋਈ ਟੇਲਰ ਕੋ ਜਾਏਗਾ। ਮੇਰੀ ਜਦੋਂ ਸ਼ਾਦੀ ਹੋਈ ਹੈ ਤੇ ਮੇਰੇ ਨਾਲ ਜਿਹੜੀ ਵਰਿਸ਼ ਕੱਪੜੇ ਆਏ ਨਾ ਉਹ ਟੇਲਰ ਕੋ ਸਿਲੇ ਹੋਏ ਸਨ। ਤੇ ਉਹ ਬੜੀ ਜੀ ਹੋ ਗਿਆ ਕਿ ਉਹ ਹੋਏ ਦਰਜੀ ਦੇ ਕੱਪੜੇ ਸਿਲੇ ਹੋਏ ਆਏ ਨੇ, ਦਰਜੀ ਨੇ ਸੀਤੇ ਨੇ ਕੱਪੜੇ। ਬੜਾ ਹੈਰਾਨਕੁਨ ਹੁੰਦਾ ਸੀ ਲੋਕਾਂ ਵਾਸਤੇ, ਬੜਾ ਸਮਝੋ ਅਯਾਸ਼ੀ ਸਮਝਿਆ ਜਾਂਦਾ ਸੀ। ਵਰਨਾ ਘਰਾਂ ਵਿੱਚ ਹੀ ਸਭ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸਨ, ਛੋਟੇ ਬੱਚੇ ਤੋਂ ਲੈ ਕੇ ਬੜੇ ਤੱਕ। ਫਿਰ ਉਹ ਤਿਆਰੀ ਇhtਮਾਮ ਦੇ ਨਾਲ ਹੁੰਦੀ ਸੀ ਕਿ ਜੋ ਵੀ ਕਿਸੇ ਨੇ ਸੀਨਾ, ਗੋਟਾ ਲਾ ਕੇ ਸੂਟ ਜ਼ਰੂਰ ਇੱਕ ਬਣਦਾ ਸੀ ਕਿ ਗੋਟੇ ਵਾਲਾ ਸੂਟ ਜਿਹੜਾ ਵੇ ਨਾ ਬੜਾ ਜ਼ਬਰਦਸਤ ਹੁੰਦਾ ਸੀ। ਵੀ ਇੰਨਾ ਚੰਗਾ ਲੱਗਦਾ ਹੁੰਦਾ ਸੀ, ਮੈਨੂੰ ਤਾਂ ਆਪ ਬੜਾ ਪਸੰਦ ਹੈ ਔਰ ਅੱਜ ਤੱਕ ਪਸੰਦ ਹੈ। ਵੀ ਸ਼ਾਦੀ ਕੀ ਜਿਹਦੇ 'ਚ ਗੋਟੇ ਵਾਲਾ ਜੋੜਾ ਨਾ ਹੋਵੇ, ਗੋਟੇ ਵਾਲਾ ਜੋੜਾ ਮੈਨੂੰ ਬੜਾ ਚੰਗਾ ਲੱਗਦਾ। ਮੈਂ ਖੁਦ ਆਪਣੀ ਸਿਸਟਰ ਦੇ ਨਾਲ ਹੁਣ ਅਸੀਂ ਪਾਕਿਸਤਾਨ ਗਏ ਨਾ ਤੇ ਅਸੀਂ ਪਿੰਡੀ ਗਏ ਸਾਂ, ਅਸੀਂ ਉੱਥੇ ਦੇਖਿਆ ਸੀ YouTube ਤੇ ਕੁਛ ਸ਼ੌਪਸ ਸਨ ਕਿ ਪਿੰਡੀ ਬੜੇ ਅੱਛੇ ਅੱਛੇ ਗੋਟੇ ਵਾਲੇ ਸੂਟ ਮਿਲਦੇ ਨੇ। ਅਸੀਂ ਉਹਨਾਂ ਦੇ ਐਡਰੈਸ ਵਗੈਰਾ ਵੀ ਉਤਾਰ ਕੇ ਲੈ ਗਏ ਕਿ ਅਸੀਂ ਗੋਟੇ ਵਾਲਾ ਸੂਟ ਜ਼ਰੂਰ ਲੈਣਾ। ਮੈਂ ਕਿਹਾ ਸੀ ਚਲੋ ਇਹ ਖਰਚਾ ਜ਼ਰੂਰ ਮੈਂ ਮਾਰਾਂਗੀ ਕਿ ਅਸੀਂ ਲਵਾਂਗੇ। ਲੇਕਿਨ ਇਤਫਾਕ ਇਹ ਕਿ ਅਸੀਂ ਉੱਧਰ ਜਾ ਹੀ ਨਹੀਂ ਸਕੇ, ਸਾਡੇ ਕੋਲ ਟਾਈਮ ਹੀ ਨਹੀਂ ਸੀ ਕਿ ਅਸੀਂ ਗੋਟੇ ਵਾਲੇ ਸੂਟ ਲੈਂਦੇ ਜਾਂ ਉੱਧਰ ਜਾਂਦੇ। ਲੋ ਵੀ ਸੋਹਣਾ ਸੋਹਣਾ ਖਰਬੂਜ਼ਾ ਸਾਡਾ ਜਿਹੜਾ ਵੇ ਨਾ ਨਹੀਂ ਤਰਬੂਜ਼, ਸੋਹਣਾ ਸੋਹਣਾ ਰੈੱਡ ਕਲਰ ਦਾ ਇਹ ਜਿਹੜਾ ਰੈਡੀ ਹੋ ਚੁੱਕਿਆ। ਇਹਨੂੰ ਮੈਂ ਰੱਖ ਦੇਵਾਂਗੀ ਡੋਗੇ ਨੂੰ ਫ੍ਰਿਜ ਵਿੱਚ ਤੇ ਅਸੀਂ ਫਿਰ ਵਕਤ ਤੇ ਜ਼ਰੂਰਤ ਇਹਨੂੰ ਜਿਹੜਾ ਨਾ ਖਾਵਾਂਗੇ। ਚਲੋ ਜੀ ਇਹ ਤਾਂ ਹੋ ਗਿਆ ਮੇਰਾ ਕੰਮ। ਖਾਸਾ ਸ਼ੁਕਰ ਹੈ ਕਿ ਬਖੈਰ ਖੂਬ ਹੀ ਹੋਇਆ। ਹੁਣ ਅਸੀਂ ਇਹਨੂੰ ਇੱਥੋਂ ਚੁੱਕ ਦਿੰਦੇ ਹਾਂ। ਅਤੇ ਮੈਂ ਤੁਹਾਨੂੰ ਦੱਸ ਰਹੀ ਸਾਂ ਕਿ ਅਸੀਂ ਫਿਰ ਗੋਟੇ ਵਾਲੇ ਸੂਟਾਂ ਦਾ ਨਾ ਬੜਾ ਉਹ ਕਰਕੇ ਗਏ ਸਾਂ ਕਿ ਅਸੀਂ ਗੋਟੇ ਵਾਲੇ ਸੂਟ ਲਵਾਂਗੇ, ਪਰ ਗੋਟੇ ਵਾਲੇ ਸੂਟ ਫਿਰ ਅਸੀਂ ਨਹੀਂ ਲੈ ਸਕੇ ਕਿਉਂਕਿ ਉੱਥੇ ਅਸੀਂ ਪਿੰਡੀ ਜਾ ਹੀ ਨਹੀਂ ਸਕੇ। ਇੰਨਾ ਸ਼ੌਕ ਸੀ ਪਿੰਡੀ ਜਾਣ ਦਾ ਕਿ ਪਿੰਡੀ ਦੇਖਾਂਗੇ, ਪਰ ਐਵੇਂ ਕਿ ਬਸ ਸਾਡੇ ਕੋਲ ਟਾਈਮ ਨਹੀਂ ਬਚਿਆ ਸੀ, ਅਸੀਂ ਨਹੀਂ ਜਾ ਸਕੇ, ਸੂਟ ਨਹੀਂ ਲੈ ਸਕੇ। ਇਸ ਤੋਂ ਬਾਅਦ ਫਿਰ ਮੈਂ ਹੁਣ ਆਪਣੀ ਸਿਸਟਰ ਨੂੰ ਹੁਣ ਫਿਰ ਮੈਂ ਕਹਿ ਰਹੀ ਸਾਂ, ਮੈਂ ਕਿਹਾ ਵੀ ਅਸੀਂ ਹੁਣ ਜਦੋਂ ਵੀ ਕੋਈ ਸ਼ਾਦੀ ਆਈ ਨਾ ਅਸੀਂ ਗੋਟੇ ਵਾਲੇ ਸੂਟ ਜ਼ਰੂਰ ਬਣਵਾਉਣੇ ਨੇ ਕਿ ਕੋਈ ਨਾ ਕੋਈ ਐਸੀ ਫੈਮਿਲੀ ਸ਼ਾਦੀ ਆ ਗਈ ਨਾ ਅਸੀਂ ਜ਼ਰੂਰ ਬਣਵਾਵਾਂਗੇ ਗੋਟੇ ਵਾਲੇ ਸੂਟ। ਵੀ ਇਹ ਤਾਂ ਮੇਰੇ ਕੋਲ ਖੁੱਲ੍ਹਦਾ ਹੀ ਨਹੀਂ ਪਿਆ, ਬੜਾ ਟਾਈਟ ਬੰਦ ਹੈ ਕਿ ਮੈਂ ਰੀਫਿਲ ਕਰਨਾ ਸੀ। ਮੈਂ ਕਿਸੇ ਇਹਨੂੰ ਬੜੇ ਨੂੰ ਹੀ ਖੋਲ੍ਹ ਲਵਾਂ, ਲੇਕਿਨ ਇਹ ਬੜਾ ਟਾਈਮ ਲੱਗੇਗਾ। ਹੁਣ ਚਲੋ ਥੋੜ੍ਹਾ ਜਿਹਾ ਮੈਂ ਪਾ ਲੈਂਦੀ ਹਾਂ। ਤੇ ਉਸ ਜ਼ਮਾਨੇ ਵਿੱਚ ਗੋਟੇ ਵਾਲੇ ਸੂਟ ਜਿਹੜੀਆਂ ਬੱਚੀਆਂ ਘਰ ਬਣਾਉਂਦੀਆਂ ਹੁੰਦੀਆਂ ਸਨ, ਇੰਨੇ ਪਿਆਰੇ ਪਿਆਰੇ ਗੋਟੇ ਦੇ ਡਿਜ਼ਾਈਨ ਹੁੰਦੇ ਸਨ ਔਰ ਯਕੀਨ ਮੰਨੋ ਕਿ ਇੱਕ ਦੂਸਰੇ ਕੋਲ ਡਿਜ਼ਾਈਨ ਮੰਗੇ ਜਾਂਦੇ ਸਨ। ਉਹ ਡਿਜ਼ਾਈਨ ਜਿਹੜਾ ਕੋਈ ਇੱਕ ਬਣਾ ਲੈਂਦਾ ਸੀ ਨਾ ਹਿੱਟ ਡਿਜ਼ਾਈਨ ਹੋ ਜਾਂਦਾ ਸੀ। ਸਾਰੇ ਉਸ ਜ਼ਮਾਨੇ 'ਚ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਕਿ ਤੁਸੀਂ ਰੈਡੀਮੇਡ ਜਾ ਕੇ ਚੀਜ਼ਾਂ ਖਰੀਦ ਲਓ, ਘਰਾਂ 'ਚ ਹੀ ਬਣਾਉਂਦੀਆਂ ਸਨ ਔਰਤਾਂ। ਫਿਰ ਕਿਤੇ ਟਰੇਸ ਕਿਸੇ ਦਾ ਡਿਜ਼ਾਈਨ ਚੰਗਾ ਲੱਗਣਾ, ਉਹ ਕਮੀਜ਼ ਮੰਗਾਈ ਜਾਂਦੀ ਸੀ ਕਿ ਸਾਨੂੰ ਦੇ ਦੇਵੋ ਬਈ ਇਹ ਅਸੀਂ ਵੀ ਬਣਾਉਣਾ ਵੇ, ਫਿਰ ਉਸ ਡਿਜ਼ਾਈਨ ਨੂੰ ਅਸਾਂ ਕਰਕੇ ਬਣਾਉਣਾ। ਇਹ ਤਾਂ ਹੁਣ ਮੈਂ ਬੜੇ ਆਰਾਮ ਨਾਲ ਪਾਵਾਂਗੀ। ਚਲੋ ਥੋੜ੍ਹੇ ਦਿਨ ਦਾ ਪੈ ਗਿਆ ਵੇ ਕਿਉਂਕਿ ਬਹੁਤ ਘੱਟ ਪੈਂਦਾ ਪਿਆ ਵੇ। ਚਲੋ ਠੀਕ ਹੈ, जितना पै गया उतना ही असी पा लेने। उसी को हम गनीमत समझते हैं, जितना मिल जाए उसी को गनीमत समझो। तो गोटे वाले सूट जोड़े ने मैनू अपनी एक होंगे ना, एक अपनी अपनी चॉइस होंगी है कि बई यह चीज़ अच्छी, यह चीज़ अच्छी। मैनू बहुत अच्छा लगता, मैनू इन्ना अच्छा लगता है गोटे वाला सूट कि किसी भी शादी च होवे। उस जमाने में इस तरह होंदा सी कि कोई भी शादी होंदी सी वरी च एक सूट जरूर आंदा हुंदा सी गोटे वाला, या कुड़ी वाले वालों भी एक सूट जरूर तैयार हुंदा सी गोटे वाला। इस तरह फिर बड़ा प्यारा लगता हुंदा सी। और ज़्यादातर दुल्हनां शादी वाले दिन भी गोटे वाले कपड़े पांदियां हुंदियां सन कि गोटे वाला पूरा सूट इन्ना सोहना तैयार करना ते वो फिर शादी ते पाना बहुत ही चंगा लगता हुंदा सी।
ਹੁਣ ਉਹ ਸਾਰੇ ਜ਼ਮਾਨੇ ਨਹੀਂ ਰਹੇ। ਹੁਣ ਤੇ ਤੁਸੀਂ ਕੰਮ ਕਰਨ ਵਾਸਤੇ ਦਿੰਦੇ ਹੋ, ਮਹਿੰਗੇ ਮਹਿੰਗੇ ਮਲਬੂਸਾਤ ਆ ਗਏ ਨੇ ਔਰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਆ ਗਈਆਂ ਨੇ। ਹੁਣ ਉਹ ਜ਼ਮਾਨੇ ਨਹੀਂ ਰਹੇ, ਹੁਣ ਗੱਲਾਂ ਨਹੀਂ ਰਹੀਆਂ ਤੇ ਉਹ ਬਾਤਾਂ ਵੀ ਨਹੀਂ ਰਹੀਆਂ, ਤੇ ਹੁਣ ਉਹ ਚੀਜ਼ਾਂ ਰਹੀਆਂ ਹੀ ਨਹੀਂ ਨੇ ਬਈ ਕਿ ਉਹ ਚੀਜ਼ਾਂ ਰਹਿਣ। मैं चंगी तरह हाथ धो लेनी है, क्योंकि मैं हरी मिर्च जो कट्टनी है ना तो बाद जरा बेख्याली के नाल ना पसीना पूंछ हो जाता है। ओए होए होए फिर जो साड़ लगता है ना, जो साड़ लगता वो बड़ा खतरनाक होंगे जी। लो भाई असी इनू भी चढ़ा दईए ताकि थोड़ा जहा बन जाए, बहुत थोड़ा जहा भी, लेकिन एवें कि चलो जब तक असी गलबात करांगे। नमक मिर्च तो हैगा ही है, ये मैं थोड़ा हरी मिर्च तो पा दिता वे। चलो जी इनू असी हल्की अग पर रख दें। अग असी कर देवांगे जी, बिल्कुल स्लो कर देवांगे ताकि मट्ठी 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 अग ते पक्के। शरीकां नूं अग लगदी मट्ठी मट्ठी, शरीकां नूं अग लगदी। तो जिहड़ी शरीकां नूं लगदी है ना अग मट्ठी मट्ठी वो वाला असी जिहड़ा ना असी कर रहे हैं नमूना। चलो जी मैं हांडी हुंडी चढ़ा दी है। थोड़ा जहा कम जरा तरबूज भी कट लिया तो अपना आटा मेरा गुन्निया पिया वे। थोड़े जे पे ने चौल, थोड़े जे पे ने चने, थोड़े जे होर सालन एक पिया, थोड़ा जहा बन जाएगा असी खा लांगे रोटी। तो इस तरह बच्चे कुछ भी काम च साडे जिहड़े ना आ जाणगे। 9 लखा खाना वे जी असी अज। तो इस तरह शादी ब्याह के हवाले के नाल बस मेरे एकदम जिक्र आ गया ना, गल इसी तरफ मुड़ गई। वरना मैं मौजू दूसरा अज सोचा सी कि असी किसी होर तरफ जावांगे, पर एवं कि चलो असी इसी हवाले नाल गल कर लें कि गोटे वाला सूट। भी गोटे वाला सूट तो जान होंदी सी शादी दी। यकीन मनो कि हर शादी च गोटे वाला सूट जरूर होंदा सी कि ज़्यादातर दुल्हनां नूं पाया भी होई जांदा सी। शादी वाले दिन ना शलवार होनी सोहनी, दुपट्टा पूरा जान नाल भरिया हुंदा सी, वो कमीज़ भी भरी होनी, या किसी ने इस तरह भी करते सन कि शलवार के पहुंचियां तो गोडियां तक कम हुंदा सी गोटे का, फिर कमीज़ प्लेन तो उत्ते दुपट्टा जान वाला मुख्तलिफ उहदे विच डिज़ाइन बनते होंदे सन। तो गोटे वाला सूट बड़ा भी मशहूर हुंदा सी, क्योंकि उस जमाने गोटा सलमा सितारे यह चीज़ां बच्चियां घर ही लांदियां होंदियां सन। तो बड़ा खूबसूरत डिज़ाइन बनते होंदे सन, जाल स्टाइल च बनता होंदा सी। इस तरह एक डिज़ाइन आया सी कि टुकड़ियां टुकड़ियां इस तरह, तो बहुत ही खूबसूरत वो डिज़ाइन बनते सन गोटे ते। और बड़ा गोटे नूं बड़े हल्के हत्थ नाल लाया जांदा वे, इस तरह नहीं कि तुसीं फड़ के फें दवो जोर जोर दी। वो बड़ी हत्थ नरम हत्थां दे नाल गोटे की जिहड़ी ना काम हुंदा वे कि बहुत नफासत मंगदा वे काम, बहुत ज़्यादा मेहनत भी है तो नफासत भी। सितारा लाना जिहड़ा हुंदा सी वो फिर भी चलो पा लो, सितारे भी बड़े अच्छे अच्छे डिज़ाइन बनते होंदे सन। और गोटे वाले काम भी और कढ़ाइयाँ भी, हत्थ दीयां कढ़ाइयां इन्होंने सोहनी चीज़ां बनदियां होंदियां सन। फिर जो दिखाया जांदियां सन फिर हुनर बच्ची का सामने आंदा सी, जो दाज दिखाया जाता सी या फिर जो ससुराल जाके दिखाया जाता सी, कुड़ी बड़ी चंगी लैके आए, बड़ा माहिर है, इन्नियां सोहणियां उन्हें चीज़ां बनाईयां ने कुड़ियां ने, अपने जहेज जिहड़े शानदार बनाए होंदे सन कि वो बस देखने वाले दंग रह जाते सन। कि पेठियां दे विछाड़ ट्रंक होंदे सन, ट्रंकां दे विछाड़ मेज़ पोश ते सराणियां दे विछाड़ ते बैडशीटां कढ़ाइयां कीतियां होंदियां सन, अपने दुपट्टे कढ़ाई कीते होंदे सन। इस तरह सारे चीज़ां जड़ियां ना इस तरह बच्चियां खुद तैयार करदियां सन। ते गोटे वाला सूट सारी फहरिस्त होंदा सी। वरी जिहड़ी हुंदी सी ना, वरी आंदी सी, वरी विच इक हुंदा सी जरूर वैलवेट का सूट। वैलवेट का सूट शादी की शान समझा जाता सी। वैलवेट हुण तो बड़ी आम है, हुण तो तुसीं लै लैंदे हो, खरीद लेंदे हो आम, लेकिन उस जमाने बड़ा वैलवेट का एक नां सी शनील। शनील का सूट भाई, जिस वरी शनील का सूट आ जाता सी लोग खुश हो जाते सन कि भी शनील का सूट आया। भावें जून के महीने ब्याह हो रहा हो, लेकिन शनील का सूट जरूर आना कि भी सर्दियाँ आनियां पालेगी कुड़ी, पर आवे कि बड़ी शान समझा जाता सी शनील का जोड़ा वरी शामिल करना। वो फिर बड़ा अच्छा जहा, स्पैशली वो मैरून कलर ज़्यादा चलता सी, मैरून कलर का सूट बनवाना कि शनील का, ताकि फिर दुल्हन सोहनी लगे। इस तरह फिर वो जमाने ऐसे सन। मैं एक घोटे का पी लवां, देख तुसीं कहोगे ओए होए 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 बड़ी बड़ा ज़बरदस्त बनया, सदके थीवां वाला। इस तरह बच्ची अपनी भरपूर तैयारियां करती सी। लेकिन मैं तुहानूं दसां, हाँ मैं तुहानूं एक गल दस देवां कि उस बाने मैनूं तस्वीरां बड़ियां भेजियां अपनी शादी दियां, इन्नी खूबसूरत उस बां पे लगदी है कि वो पुराने जमाने दियां तस्वीरां
ਉਹ ਵੀ ਨਾਯਾਬ ਜੇ ਬਈ। ਹੁਣ ਉਹ ਚੀਜ਼ਾਂ ਮਿਲਦੀਆਂ ਨਹੀਂ ਨੇ। ਹੁਣ ਦੁਲਹਨਾਂ ਹੋਰ ਤਰੀਕੇ ਦੀਆਂ ਤਿਆਰ ਹੁੰਦੀਆਂ ਨੇ। ਦੂਸਰਾ ਉਸ ਜ਼ਮਾਨੇ 'ਚ ਬੜੀ ਮਾਸੂਮੀਅਤ ਤੇ ਬੜਾ ਨੈਚੁਰਲ ਹੁਸਨ ਹੁੰਦਾ ਸੀ। ਤੇ ਉਸ ਜ਼ਮਾਨੇ ਮੱਗਰ ਵਾਲੀ ਤਸਵੀਰ ਮੈਨੂੰ ਭੇਜੀ, ਕਿਸ ਤਰ੍ਹਾਂ ਮੱਗਰ ਉਹਨੇ ਪਾਏ ਨੇ। ਕਹਿੰਦੀ ਮੇਰੀ ਅੱਬੀ ਮੈਨੂੰ ਮੱਗਰ ਪਾਣ ਨਹੀਂ ਦਿੰਦੇ ਸਨ ਆਪਣੇ, ਤੇ ਬਾਜੀ ਮੈਂ ਫਿਰ ਉਹਦੇ ਨਾਲ ਮਿਲਦੇ ਜੁਲਦੇ ਮੱਗਰ ਮੈਂ ਫਿਰ ਲਏ ਸਨ ਬਾਜ਼ਾਰ ਤੋਂ। ਤੇ ਬੜੀ ਪਿਆਰੀ ਉਹਨਾਂ ਦੀ ਤਸਵੀਰਾਂ, ਬੜੀ ਹਸੀਨਾ ਆਲਮ ਪੇ ਲੱਗਦੀ ਹੈ ਵੀ ਉਸ ਜ਼ਮਾਨਾ ਵਿੱਚ। ਤੇ ਮਾਸ਼ਾਅੱਲਾ ਹੁਣ ਵੀ ਉਸ ਜ਼ਮਾਨਾ ਬੜੀ ਪਿਆਰੀ ਹੈ, ਲੇਕਿਨ ਉਹ ਜਵਾਨੀ ਤੇ ਜਵਾਨੀ ਹੁੰਦੀ ਹੈ ਨਾ ਬਈ। ਜਵਾਨੀ ਬੜੀ ਮਸਤਾਨੀ ਵਾਲਾ ਹਿਸਾਬ ਹੈ ਕਿ ਜਵਾਨੀ ਤੇ ਜਵਾਨੀ ਹੁੰਦੀ ਹੈ। ਇਹਦਾ ਛੇਤੀ ਟਾਈਮ ਲੰਘ ਜਾਂਦਾ, ਜਵਾਨੀ ਦਾ ਪਤਾ ਹੀ ਨਹੀਂ ਚੱਲਦਾ ਉਹ ਗਈ ਕਿੱਥੇ। ਤੇ ਇਸ ਤਰ੍ਹਾਂ ਫਿਰ ਤਿਆਰੀਆਂ ਹੁੰਦੀਆਂ ਸਨ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਕਿ ਬਾਕੀ ਸਭ ਲੋਕ ਬੜੇ ਤਿਆਰੀਆਂ ਹੁੰਦੀਆਂ ਸਨ, ਅਹਿਤਮਾਮ ਹੁੰਦਾ ਸੀ, ਲੇਕਿਨ ਲੜਕੀ ਦੇ ਮਾਂ-ਬਾਪ ਜਿਹੜੇ ਹੁੰਦੇ ਸਨ ਨਾ ਪੁਰਾਣੇ ਜ਼ਮਾਨਿਆਂ, ਨਵਾਂ ਕੱਪੜਾ ਨਹੀਂ ਪਾਉਂਦੇ ਸਨ। ਸ਼ਾਇਦ ਤੁਹਾਡੇ ਵਾਸਤੇ ਇਹ ਸ਼ੌਕਿੰਗ ਖਬਰ ਹੋਵੇ। ਅੱਜ ਸ਼ਮਾ ਅਕਸਰ ਕਹਿ ਦਿੰਦੇ ਨੇ ਕਿ ਮੈਨੂੰ ਤਾਂ ਬੜੀਆਂ ਤੁਹਾਡੇ ਕੋਲ ਮਾਲੂਮਾਤ ਮਿਲ ਰਹੀਆਂ ਨੇ ਨਾਯਾਬ ਜ਼ਮਾਨਿਆਂ 'ਚ। ਬੱਚੀ ਨੂੰ ਰੁਖਸਤ ਕਰਨਾ ਇੰਨਾ ਉਹ ਹੁੰਦਾ ਸੀ ਮਾਂ-ਬਾਪ ਵਾਸਤੇ ਕਿ ਮਾਂ-ਬਾਪ ਉਸ 'ਤੇ ਨਵਾਂ ਕੱਪੜਾ ਨਹੀਂ ਪਾਉਂਦੇ ਸਨ। ਸਵਾ ਲੈਂਦੇ ਸਨ ਕਿ ਚਲੋ ਪਾ ਲਾਂਗੇ ਕਰ ਲਾਂਗੇ, ਲੇਕਿਨ ਨਵਾਂ ਉਸ ਦਿਨ ਕੱਪੜਾ ਨਹੀਂ ਪਾਉਂਦੀਆਂ ਸਨ ਮਾਵਾਂ। ਇੰਨੀਆਂ ਰੰਜੀਦਾ ਹੁੰਦੀਆਂ ਸਨ, ਰੋਂਦੇ ਸਨ। ਤੇ ਉਹ ਭੈਣਾਂ ਭਰਾ ਤਾਂ ਪਾ ਲੈਂਦੇ ਸਨ, ਲੇਕਿਨ ਮਾਂ ਨਵਾਂ ਕੱਪੜਾ ਨਹੀਂ ਪਾਉਂਦੀ ਸੀ। ਉਹ ਕਹਿੰਦੀ ਨਹੀਂ, ਅਸੀਂ ਧੀ ਭੇਜਣ ਲੱਗੇ ਹਾਂ ਘਰੋਂ, ਅਸੀਂ ਤਾਂ ਆਪਣਾ ਸਮਝੋ ਢਿੱਡ ਕੱਢ ਕੇ ਅੱਗੇ, ਕਲੇਜਾ ਕੱਢ ਕੇ ਅਗਲਿਆਂ ਨੂੰ ਦੇਣ ਲੱਗਿਆ ਸਾਡੇ ਵਾਸਤੇ। ਤੇ ਉਹ ਕਹਿੰਦੇ ਹੁੰਦੇ ਸਨ ਪੁਰਾਣੇ ਜ਼ਮਾਨਿਆਂ 'ਚ ਕਿ ਇਹ ਜ਼ਿੰਦਾ ਜਨਾਜ਼ਾ ਜਾਂਦਾ ਵੇ, ਕਿ ਇੱਕ ਤੇ ਮਰ ਕੇ ਜਨਾਜ਼ਾ ਜਾਂਦਾ ਨਾ, ਇਹ ਜ਼ਿੰਦਾ ਜਨਾਜ਼ਾ ਭੇਜਦੇ ਸਨ ਮਾਂ ਬਾਪ। ਕਹਿੰਦੇ ਕਿ ਅਸੀਂ ਆਪਣੀ ਧੀ ਰੁਖਸਤ ਕਰਨ ਲੱਗੇ। ਤਾਂ ਇੰਨਾ ਉਹ ਹੁੰਦਾ ਸੀ ਕਿ ਅੰਮੀ ਸਾਡੇ ਦੱਸਦੇ ਨੇ, ਅੰਮੀ ਕਹਿੰਦੇ ਸਨ ਕਿ ਉਸ ਜ਼ਮਾਨਿਆਂ 'ਚ ਨਵਾਂ ਕੱਪੜਾ ਨਹੀਂ ਪਾਇਆ ਜਾਂਦਾ ਸੀ। ਤੇ ਮੇਰੀ ਵੀ ਜਦੋਂ ਸ਼ਾਦੀ ਆਈ, ਮੇਰੀ ਸ਼ਾਦੀ ਹੋਈ, ਮੇਰੀ ਅੰਮੀ ਨੇ ਵੀ ਉਸ ਦਿਨ ਨਵਾਂ ਸੂਟ ਨਹੀਂ ਪਾਇਆ ਸੀ। ਅੰਮੀ ਕਹਿੰਦੀ ਨਹੀਂ ਬਸ ਠੀਕ ਹੈ, ਜੋ ਮੇਰੇ ਕੱਪੜੇ ਹੈਗੇ ਨੇ ਮੈਂ ਸਿੰਪਲ ਆ, ਬਸ ਸਹੀ ਆ, ਮੈਂ ਫਿਰ ਪਾ ਲਾਂਗੀ। ਲੇਕਿਨ ਅੰਮੀ ਨੇ ਨਵਾਂ ਸੂਟ ਨਹੀਂ ਪਾਇਆ ਸੀ। ਜ਼ਿਆਦਾਤਰ ਮਾਵਾਂ ਨਵਾਂ ਕੱਪੜਾ ਨਹੀਂ ਪਾਉਂਦੀਆਂ। ਜਿਹੜਾ ਧੋਤਾ ਹੋਇਆ ਸਾਫ ਸੁਥਰਾ ਕੱਪੜਾ ਹੁੰਦਾ ਸੀ ਨਾ ਦਸਤਿਆਬ, ਉਹ ਪਾ ਲੈਂਦੀਆਂ ਸਨ ਕਿ ਨਹੀਂ ਅਸੀਂ ਬੱਚੀ ਰੁਖਸਤ ਕਰਨੀ। ਇੰਨਾ ਦਿਲ 'ਚ ਦੁੱਖ ਹੁੰਦਾ ਸੀ, ਇੰਨਾ ਉਸ ਦਿਨ ਮਾਂ ਬਾਪ ਦੁਖੀ ਹੁੰਦੇ ਸਨ ਕਿ ਉਹਨਾਂ ਨੂੰ ਨਵਾਂ ਕੱਪੜਾ ਵੀ ਨਹੀਂ ਸੁੱਝਦਾ ਸੀ। ਹੁਣ ਦਸਤਿਆਬ ਹੋਣ ਦੇ ਬਾਵਜੂਦ ਉਹ ਨਹੀਂ ਪਾਉਂਦੇ ਸਨ। ਕਹਿੰਦੇ ਸਾਡਾ ਦਿਲ ਪਿਆਰ ਹੁੰਦਾ ਵੇ, ਅਸੀਂ ਆਪਣੀ ਧੀ ਭੇਜਣ ਲੱਗੇ, ਸਾਨੂੰ ਕੱਪੜਿਆਂ ਦੀ ਸੋਝ ਹੈ ਇਸ ਵੇਲੇ। ਤੇ ਜ਼ਮਾਨਾ ਦੇਖੋ ਕਿਸ ਤੇਜ਼ੀ ਨਾਲ ਬਦਲਿਆ ਵੇ, ਕਿ ਕਿਸ ਤਰ੍ਹਾਂ ਜ਼ਮਾਨੇ ਨੇ ਆਪਣਾ ਆਪ ਦਿਖਾਇਆ ਵੇ। ਕਿ ਤੁਸੀਂ ਦੇਖੋ ਕਿ ਕਿੱਥੇ ਤਾਂ ਮਾਵਾਂ ਕੱਪੜਾ ਨਹੀਂ ਵਟਾਉਂਦੀਆਂ ਸਨ, ਕਿ ਕਹਿੰਦੀਆਂ ਨਹੀਂ ਧੀ ਭੇਜਣੀ ਹੈ, ਜ਼ਿੰਦਾ ਜਨਾਜ਼ਾ ਘਰੋਂ ਕੱਢਣਾ ਵੇ ਤੇ ਆਸਾਨ ਕੰਮ ਹੈ। ਰੋ 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 ਹਾਲਤ ਬੁਰੀ ਹੋ ਜਾਂਦੀ ਸੀ। ਕੁੜੀਆਂ ਅਲੱਗ ਰੋਂਦੀਆਂ ਸਨ, ਜੱਫੀਆਂ ਪਾ ਪਾ ਕੇ, ਮਾਂ ਪਿਓ ਅਲੱਗ ਰੋਂਦੇ ਸਨ। ਭੈਣਾਂ ਭਰਾਵਾਂ ਦੇ ਦੁਲਹਨ ਨੇ ਸਾਰਿਆਂ ਦੇ ਗਲੇ ਮਿਲਣਾ ਤੇ ਰੋਣਾ, ਔਰ ਰੁਖਸਤੀ ਦਾ ਮੰਜ਼ਰ, ਹਰ ਅੱਖ ਅਸ਼ਕਬਾਰ ਹੁੰਦੀ ਸੀ, ਔਰ ਹਰ ਕੋਈ ਰੋ ਰਿਹਾ ਹੁੰਦਾ ਸੀ। ਤੇ ਬੜਾ ਉਹ ਇੱਕ ਕਹਿੰਦੇ ਨਾ ਐਸਾ ਮੰਜ਼ਰ ਹੁੰਦਾ ਸੀ ਕਿ ਅੱਜ ਵੀ ਤੁਸੀਂ ਕਿਸੇ ਦੇ ਰੁਖਸਤੀ ਦਾ ਮਨਾਜ਼ਰ ਦੇਖੋ ਨਾ ਤੇ ਅੱਖ ਭਰ ਆਉਂਦੀ ਹੈ। ਪਰ ਉਸ ਜ਼ਮਾਨੇ ਵਿੱਚ ਬਿਲਕੁਲ ਚੇਂਜ ਸੀ। ਅੱਜ ਤੁਸੀਂ ਦੇਖੋ ਕਿ ਅੱਜ ਤੇ ਜ਼ਮਾਨਾ ਇੰਨਾ ਬਦਲ ਗਿਆ ਵੇ ਕਿ ਚਲੋ ਛੱਡੋ, ਉਹ ਜਿਹੜੀਆਂ ਮਾਵਾਂ ਨੇ ਉਹ ਵੀ ਨਾਲ ਟਿੱਕੇ ਲਾ ਕੇ ਖੜੀਆਂ ਹੁੰਦੀਆਂ ਨੇ, ਧੀਆਂ ਤੇ ਸਜਦੀਆਂ ਹੁੰਦੀਆਂ ਨੇ। ਦੁਲਹਨ ਮਾਂ ਨੇ ਵੀ ਨਾਲ ਟਿੱਕਾ ਲਾ ਕੇ ਤੇ ਡਰੈਸ ਇੰਨਾ ਪਾਇਆ ਹੁੰਦਾ ਵੇ, ਉਹ ਦੋ ਦੁਲਹਨਾਂ ਖੜੀਆਂ ਬੱਚੀ ਦੇ ਨਾਲ ਜਿਹੜੇ ਆਉਂਦੇ ਨੇ, ਮਾਵਾਂ ਇੰਨੀਆਂ ਸਜੀਆਂ ਹੁੰਦੀਆਂ ਨੇ। ਐਸਾ ਦੌਰ ਆ ਗਿਆ ਕਿ ਬੜਾ ਅਪਡੇਟ ਔਰ ਬਾਜ਼ੂ ਫੜ ਕੇ ਆ ਰਹੇ ਨੇ ਤੇ ਬੜਾ ਚੀਜ਼ਾਂ ਆ ਗਈਆਂ। ਉਸ ਜ਼ਮਾਨੇ 'ਚ ਕਿੱਥੇ ਇਸ ਤਰ੍ਹਾਂ ਲੋਕਾਂ ਨੂੰ ਹੋਸ਼ ਹੁੰਦਾ ਸੀ ਇਹ ਚੀਜ਼ਾਂ ਕਰਨ ਦਾ। ਉਹ ਕਹਿੰਦੇ ਨੇ ਸਾਰੇ ਭਰੇ ਪੇਟ ਦੀਆਂ ਗੱਲਾਂ ਹੁੰਦੀਆਂ ਨੇ। ਤੇ ਉਸ ਜ਼ਮਾਨੇ ਵਿੱਚ ਸਾਦਾ ਸਾਦਾ ਜਿਸ ਤਰ੍ਹਾਂ ਜ਼ਿੰਦਗੀ ਸੀ, ਸਾਦਗੀ ਇਖਤਿਆਰ ਕਰਦੇ ਸਨ। ਘਰਾਂ 'ਚ ਹੀ ਵਿਆਹ ਹੋ ਜਾਂਦੇ ਸਨ ਲੋਕਾਂ ਦੇ। ਘਰ ਵਿੱਚ ਮੰਜੀਆਂ ਪੜੋਸ 'ਚ ਮੰਗਾਲਣੀਆਂ, ਵੱਡੇ ਵੱਡੇ ਵਿਹੜੇ ਹੁੰਦੇ ਸਨ, ਸ਼ਾਦੀ ਦਾ ਸੱਦਾ ਦੇ ਦਿੱਤਾ ਜਾਂਦਾ ਸੀ, ਵਿਹੜਿਆਂ ਜਾ ਕੇ ਲੋਕ ਬੈਠ ਜਾਂਦੇ ਸਨ। ਅੱਲਾ ਅੱਲਾ ਖੈਰ ਸੱਲਾ, ਰੋਟੀ ਖੁੱਲੀ ਹੈ, ਰੋਟੀ ਖਾ ਲਓ ਤੇ ਚਲੋ ਜੀ ਆਪਣੇ ਘਰ ਜਾਓ। ਇਸ ਤਰ੍ਹਾਂ ਨਾ ਮਹਿਮਾਨਾਂ ਵਿੱਚ ਨਖਰਾ ਹੁੰਦਾ ਸੀ, ਨਾ ਮੇਜ਼ਬਾਨ। ਬਸ ਇਹ ਕਹਿੰਦਾ ਬੱਚੀ ਰੁਖਸਤ ਕਰਨੀ। ਹਰ ਬੰਦਾ ਉਸ ਚੀਜ਼ 'ਤੇ ਤਵੱਜੋ ਦਿੰਦਾ ਸੀ ਕਿ ਬਈ ਬੱਚੀ ਰੁਖਸਤ ਕਰਨੀ। ਕਿਸੇ ਚੀਜ਼ 'ਚ ਅਗਰ ਕੋਈ ਕਮੀ 19-20 ਹੋ ਵੀ ਗਿਆ, ਕਹਿਣਾ ਕੋਈ ਨਹੀਂ, ਵਿਚਾਰੇ ਪਰੇਸ਼ਾਨ ਨੇ, ਬੱਚੀ ਘਰੋਂ ਭੇਜ ਰਹੇ ਨੇ, ਤੇ ਕੋਈ ਇਸ ਤਰ੍ਹਾਂ ਤਨਕੀਦ ਨਹੀਂ ਕਰਦਾ ਸੀ। ਅੱਜ ਕੱਲ੍ਹ ਤੇ ਪੈਰੈਂਟਸ ਫੌਰਨ ਤਨਕੀਦ ਦੀ ਜ਼ਿਦ ਵਿੱਚ ਆ ਜਾਂਦੇ ਨੇ ਕਿ ਜੇ ਖਾਣਾ ਅੱਛਾ ਨਹੀਂ ਖਾਣਾ ਤੇ ਇਹਨਾਂ ਦੇ ਖਾਣਾ ਹੀ ਨਹੀਂ ਕਿਸੇ ਕੰਮ ਦਾ ਦਿੱਤਾ, ਤੇ ਉਹ ਕੋਈ ਨਹੀਂ ਦੇਖਦਾ ਕਿ ਇਹਨਾਂ ਦੀ ਬੱਚੀ ਜਾ ਰਹੀ ਹੈ ਜਾਂ ਇਹਨਾਂ 'ਤੇ ਕਿੰਨਾ ਬਰਡਨ ਹੈ, ਜਾਂ ਵਿਚਾਰੇ ਪਤਾ ਨਹੀਂ ਅਫੋਰਡ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ। ਬਹੁਤ ਹੀ ਅਕਸਰ ਜ਼ਮਾਨਾ ਬਦਲ ਗਿਆ ਵੇ। ਹੁਣ ਉਹ ਚੀਜ਼ਾਂ ਨਹੀਂ ਰਹੀਆਂ। ਤੇ ਸ਼ਾਦੀ ਦੇ ਹਵਾਲੇ ਦੇ ਨਾਲ ਇੱਕ ਹੋਰ ਗੱਲ ਬੜੀ ਜ਼ਬਰਦਸਤ ਸੀ, ਹੁਣ ਵੀ ਅੱਜ ਕੱਲ੍ਹ ਵੀ ਹੈਗਾ ਵੇ, ਕਿਤੇ ਕਿਤੇ ਮੈਂ ਦੇਖਣੀ ਆ। ਲੇਕਿਨ ਪਹਿਲੇ ਤਾਂ ਹਰ ਸ਼ਾਦੀ ਵਿੱਚ ਹੁੰਦਾ ਸੀ ਕਿ ਲਾੜੇ ਦੇ ਨਾਲ ਇੱਕ ਸ਼ਬਾਲਾ ਜ਼ਰੂਰ ਹੁੰਦਾ ਸੀ।
ਅੱਜ ਵੀ ਬਹੁਤ ਘੱਟ ਸ਼ਾਦੀਆਂ 'ਚ ਮੈਂ ਦੇਖਦੀ ਹਾਂ ਹੈਗੀ ਹੈ ਸਾਡੀ ਆਪਣੀ ਰਸਮ, ਲੇਕਿਨ ਉਸ ਜ਼ਮਾਨੇ 'ਚ ਤਾਂ ਲਾਜ਼ਮੀ ਹੁੰਦਾ ਸੀ ਲਾੜਾ ਹੋਵੇ ਤੇ ਨਾਲ ਸ਼ਬਾਲਾ ਲਾਜ਼ਮੀ ਹੈ ਬਈ, ਕਿ ਸ਼ਬਾਲੇ ਨੇ ਹੋਣਾ ਹੀ ਹੋਣਾ ਵਾ। ਲੇਕਿਨ ਅੱਜ ਕੱਲ੍ਹ ਜਿਹੜੇ ਮੈਂ ਦੇਖਣੀ ਹਾਂ ਬਹੁਤ ਘੱਟ ਦੇਖਣੀ ਹਾਂ, ਵੈਸੇ ਸ਼ਬਾਲੇ ਵਾਲੀ ਰਸਮ ਖਤਮ ਹੀ ਹੋ ਗਈ ਹੈ। ਹੁਣ ਉਹ ਚੀਜ਼ ਨਹੀਂ ਰਹੀ ਹੈ ਕਿ ਸ਼ਬਾਲਾ ਜਿਵੇਂ ਨਾਲ ਆਉਂਦਾ ਸੀ, ਬੜਾ ਇਤਮਾਮ ਸੀ ਲਾੜੇ ਨੂੰ, ਤੇ ਲੋਕ ਦੇਖਦੇ ਸਨ, ਨਾਲ ਸ਼ਬਾਲੇ ਨੂੰ ਵੀ ਦੇਖਦੇ ਸਨ ਕਿ ਸ਼ਬਾਲਾ ਕਿਹੜਾ ਬਣਿਆ ਵੇ, ਕੌਣ ਬਣਿਆ ਸ਼ਬਾਲਾ। ਤੇ ਸ਼ਬਾਲੇ ਦੇ ਬੜੇ ਨਾਜ਼ ਨਖਰੇ ਚੁੱਕੇ ਜਾਂਦੇ ਸਨ, ਜਿੰਨਾ ਦੁल्हे ਨੂੰ ਉਹ ਮਿਲਦਾ ਸੀ ਨਾ ਇੱਜ਼ਤ ਔਰ ਇਤਰਾਮ ਔਰ ਬੜਾ ਅੱਗੇ ਪਿੱਛੇ, ਉਹਨਾਂ ਹੀ ਸ਼ਬਾਲੇ ਦੇ ਵੀ ਨਖਰੇ ਚੁੱਕੇ ਜਾਂਦੇ ਸਨ। ਤੇ ਸ਼ਬਾਲਾ ਜਿਹੜਾ ਵੇ ਉਹ ਫਿਰ ਉਹਨੂੰ ਸਲਾਮੀਆਂ ਵੀ ਪੈਂਦੀਆਂ ਸਨ, ਜਾ ਕੇ ਦੁल्हे ਦੇ ਨਾਲ ਬਹਿੰਦਾ ਸੀ, ਦੁल्हे ਨੂੰ ਸਲਾਮੀਆਂ ਪੈਂਦੀਆਂ ਸਨ, ਨਾਲ ਸ਼ਬਾਲੇ ਨੂੰ ਵੀ ਸਲਾਮੀਆਂ ਪੈਂਦੀਆਂ ਸਨ। ਉਹਦੀ ਮੁੱਠੀ ਜ਼ਰਾ ਵਾਵਾ ਗਰਮ ਹੋ ਜਾਂਦੀ ਸੀ। ਤੇ ਇਸ ਤਰ੍ਹਾਂ ਸ਼ਬਾਲਾ ਹੁੰਦਾ ਸੀ। ਅੱਜ ਕੱਲ੍ਹ ਮੈਂ ਅਗਰ ਕਿਸੇ ਸ਼ਾਦੀਆਂ 'ਤੇ ਦੇਖ ਰਹੀ ਹਾਂ ਤਾਂ ਬਿਲਕੁਲ ਦੁल्हा ਜੈਸਾ ਡਰੈਸ ਸ਼ਬਾਲੇ ਦਾ ਵੀ ਹੁੰਦਾ ਵੇ, ਔਰ ਬਿਲਕੁਲ ਇੱਕੋ ਜਿਹਾ ਡਰੈਸ ਹੋਵੇ, ਔਰ ਲੇਕਿਨ ਬਹੁਤ ਘੱਟ ਹੋ ਰਹਿ ਗਿਆ ਵੇ। ਇਹ ਰਸਮ ਸਾਡੀ ਖਾਸੀ ਹੱਦ ਤੱਕ ਖਤਮ ਹੋ ਗਈ ਹੈ ਕਿ ਹੁਣ ਸ਼ਬਾਲਾ ਸ਼ਾਦੀਆਂ 'ਚ ਤੁਹਾਨੂੰ ਇੰਨਾ ਨਜ਼ਰ ਨਹੀਂ ਆਉਂਦਾ। ਲਾੜਾ ਤਾਂ ਨਜ਼ਰ ਆਉਂਦਾ ਵੇ ਪਰ ਸ਼ਬਾਲਾ ਗਵਾਚ ਗਿਆ ਵੇ। ਤੇ ਉਹ ਮੈਨੂੰ ਤਾਂ ਇੰਨਾ ਅੱਛਾ ਲੱਗਦਾ ਸੀ ਕਿ ਛੋਟਾ ਜਿਹਾ ਇੱਕ ਬੱਚਾ, ਲੇਕਿਨ ਉਸ ਜ਼ਮਾਨੇ 'ਚ ਕੱਪੜੇ ਇੱਕ ਜਿਹੇ ਨਹੀਂ ਹੁੰਦੇ ਸਨ, ਬਸ ਕੋਈ ਵੀ ਅੱਛੇ ਕੱਪੜੇ ਸਾਫ਼ ਸੁਥਰੇ ਨਵੇਂ ਕੱਪੜੇ ਬੱਚੇ ਨੂੰ ਪਾ ਦਿੱਤੇ ਜਾਂਦੇ ਸਨ। ਤੇ ਇਸ ਤਰ੍ਹਾਂ ਫਿਰ ਉਹ ਕੀ ਕਹਿੰਦੇ ਨੇ ਬੱਚਾ ਤਿਆਰ ਹੋ ਕੇ ਨਾਲ ਜਾਂਦਾ ਸੀ। ਫਿਰ ਉਹ ਬੜੀ ਆਓ ਭਗਤ ਹੁੰਦੀ ਸੀ। ਹਾਰ ਉਹਨੇ ਛੋਟਾ ਜਿਹਾ ਪਾਇਆ ਹੁੰਦਾ ਸੀ, ਤੇ ਹਾਰ ਤੋਂ ਹੀ ਪਤਾ ਚੱਲ ਜਾਂਦਾ ਸੀ ਵੀ ਇਹ ਸ਼ਬਾਲਾ ਵੇ। ਲਾੜੇ ਨੇ ਵੀ ਹਾਰ ਪਾਇਆ ਹੁੰਦਾ ਸੀ, ਇੱਕ ਹਾਰ ਹੁੰਦਾ ਸੀ ਪੀਲੇ ਰੰਗ ਦਾ, ਸੁਨਹਿਰੀ ਇਸ ਤਰ੍ਹਾਂ ਕਰਕੇ ਨਾ, ਇੱਥੇ ਐਡਾ ਸਾਰਾ ਪਾਨ ਦਾ ਪੱਤਾ ਹੁੰਦਾ ਸੀ, ਐਡਾ ਸਾਰਾ ਵੱਡਾ ਸਾਰਾ, ਸ਼ਾਦੀ ਮੁਬਾਰਕ ਉਹਦੇ ਤੇ ਲਿਖਿਆ ਹੁੰਦਾ ਸੀ। ਤੇ ਉਹ ਫਿਰ है मुबारक आज का दिन रात आई है सुहानी, शादमानी हो शादमानी। ਤੇ ਸ਼ਾਦੀ ਮੁਬਾਰਕ ਐਡਾ ਵੱਡਾ ਇੱਥੇ ਲਿਖਿਆ ਹੁੰਦਾ ਸੀ, ਉਹ ਲਾੜੇ ਨੇ ਪਾਇਆ ਹੁੰਦਾ ਸੀ ਵਿਚਾਰੇ ਨੇ। ਉਹ ਪਤਾ ਚੱਲ ਜਾਂਦਾ ਸੀ ਵੀ ਇੰਨੇ ਲੋਕਾਂ ਵਿੱਚੋਂ ਇਹ ਲਾੜਾ ਜੇ ਹੋਈ ਇਹ ਆਇਆ ਲਾੜਾ। ਤੇ ਨਾਲ ਸ਼ਬਾਲੇ ਦਾ ਵੀ ਇਸ ਨਿਸ਼ਾਨੀ ਦੇ ਤੌਰ ਤੇ ਉਹਨੂੰ ਵੀ ਇੱਕ ਹਾਰ ਪਾ ਦਿੱਤਾ ਜਾਂਦਾ ਸੀ, ਤੇ ਪਤਾ ਚੱਲਦਾ ਸੀ ਵੀ ਇਹ ਸ਼ਬਾਲਾ, ਇਹ ਲਾੜਾ ਵੀ ਤੇ ਇਹ ਸ਼ਬਾਲਾ। ਕਿਉਂਕਿ ਜ਼ਿਆਦਾਤਰ ਉਦੋਂ ਇਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਬੋਸਕੀ ਦੇ ਕੱਪੜੇ ਚੱਲਦੇ ਸਨ, ਬੋਸਕੀ ਦੀਆਂ ਕਮੀਜ਼ਾਂ ਤੇ ਨਾਲ ਚਿੱਟੀਆਂ ਸ਼ਲਵਾਰਾਂ। ਜ਼ਿਆਦਾਤਰ ਮਰਦਾਂ ਦਾ ਇਹ ਹੀ ਹੁੰਦਾ ਸੀ ਡਰੈਸ, ਕਿ ਬਈ ਇੱਕ ਬੋਸਕੀ ਦਾ ਕੁੜਤਾ ਤੇ ਚਿੱਟੀ ਸ਼ਲਵਾਰ ਹਰ ਬੰਦੇ ਕੋਲ ਹੁੰਦੀ ਸੀ। ਉਹ ਕੋਈ ਵੀ ਚਾਦੀ ਆਉਂਦੀ ਸੀ, ਕੱਢੋ ਵੀ ਕੁੜਤਾ ਸਾਡਾ ਤੇ ਕੱਢੋ ਸ਼ਲਵਾਰ, ਉਹਨਾਂ ਨੂੰ ਜ਼ਰਾ ਧੋ ਕੇ ਚੰਗੇ ਉਹ ਕੀਤਾ ਜਾਂਦਾ ਸੀ, ਰੈਡੀ ਕੀਤਾ ਜਾਂਦਾ ਸੀ ਕਿ ਅਸੀਂ ਚੱਲੇ ਹਾਂ ਬਰਾਤ ਨਾਲ ਵੀ ਬੋਸਕੀ ਪਾ ਕੇ ਜਾਣੀ। ਬੋਸਕੀ ਬੜਾ ਇੰਨਾ ਬੋਸਕੀ ਦਾ ਕਰੇਜ਼ ਸੀ ਮਰਦਾਂ ਨੂੰ, ਤੇ ਬੋਸਕੀ ਦਾ ਕੱਪੜਾ ਜਿਹੜਾ ਫਿਰ ਉਹ ਪਾਇਆ ਜਾਂਦਾ ਸੀ। ਫਿਰ ਜ਼ਿਆਦਾਤਰ ਇਸ ਤਰ੍ਹਾਂ ਹੁੰਦਾ ਸੀ ਕਿ ਲਾੜੇ ਵੀ ਬੋਸਕੀ ਦਾ ਪਾ ਲੈਂਦੇ ਸਨ, ਕਿ ਬੋਸਕੀ ਦੀ ਕਮੀਜ਼ ਨਾਲ ਚਿੱਟੀ ਸ਼ਲਵਾਰ ਤੇ ਉੱਤੋਂ ਪਾ ਲਿਆ ਹਾਰ, ਤੇ ਅੱਲਾ ਅੱਲਾ ਦੇ ਖੈਰ ਸੱਲਾ ਦੇ ਲਾ ਲਿਆ ਚਿਹਰਾ। ਤੇ ਬਸ ਵੀ ਆਇਆ ਲਾੜੀਏ ਨੀ ਤੇਰਾ ਸੇਰਿਆਂ ਵਾਲਾ ਵਿਆਵਣ ਆਇਆ ਤੇ ਸਦਾ ਰੰਗ ਲਾਇਆ ਲਾੜੀਏ ਨੀ ਤੇਰਾ ਸੇਰਿਆਂ ਵਾਲਾ ਵਿਆਵਣ ਆਇਆ। ਤੇ ਇਸ ਤਰ੍ਹਾਂ ਸੇਰੇ ਵਾਲੇ ਵਿਆਹ ਵਾਸਤੇ ਆ ਜਾਂਦੇ ਸਨ, ਤੇ ਲਾੜੇ ਨੇ ਵੀ ਬੋਸਕੀ ਪਾ ਲਈ ਹੁੰਦੀ ਸੀ, ਤੇ ਉਹਦੇ ਲਾੜੇ ਦੇ ਦੋਸਤਾਂ ਨੇ ਵੀ ਇਸ ਤੋਂ ਥੋੜ੍ਹੀ ਜਿਹੀ ਉਹਨਾਂ ਵਿੱਚ ਕਿ ਪਤਾ ਚੱਲੇ ਲਾੜਾ ਕਿਹੜਾ, ਤੇ ਉਹ ਹਾਰ ਦੱਸ ਦਿੰਦਾ ਸੀ ਵੀ ਇਹ ਲਾੜਾ। ਥੱਲੇ ਜੁੱਤੀ ਚਮਚਮਾਂਦੀ ਪਾ ਲਈ ਜਾਂਦੀ ਸੀ। ਇਸ ਤਰ੍ਹਾਂ ਬਰਾਤ ਪਹੁੰਚ ਜਾਂਦੀ ਹੁੰਦੀ ਸੀ। ਇਸ ਤਰ੍ਹਾਂ ਸ਼ਾਦੀ ਵਿਆਹ ਦੀਆਂ ਰਸਮਾਂ ਜਿਹੜੀਆਂ ਨੇ ਸਾਡੀਆਂ, ਅਸੀਂ ਬਹੁਤ ਉਹਨਾਂ ਵਿੱਚ ਜਿੱਦਤ ਆ ਗਈ ਹੈ। ਹੁਣ ਹੋਰ ਤਰ੍ਹਾਂ ਦੀ ਚੀਜ਼ਾਂ ਆ ਗਈਆਂ ਨੇ ਕਿ ਉਹ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ ਸ਼ਾਮਿਲ ਕਰ ਲਈਆਂ ਗਈਆਂ ਨੇ। ਵਰਨਾ ਸ਼ਾਦੀ ਦਾ ਐਸਾ ਹੁੰਦਾ ਸੀ ਕਿ ਸਾਰੇ ਭੈਣ ਭਰਾ ਇਕੱਠੇ ਹੁੰਦੇ ਨੇ, ਆਪਸ 'ਚ ਗੱਪਸ਼ਪ ਉਹ ਦਿਨ ਗੁਜ਼ਾਰਨੇ ਇਕੱਠੇ, ਔਰ ਸਭ ਨੇ ਰਹਿਣਾ ਔਰ ਸ਼ਾਦੀ ਨੂੰ ਇੰਜੋਏ ਕਰਨਾ। ਅੱਜ ਕੱਲ੍ਹ ਬਹੁਤ ਜ਼ਿਆਦਾ ਦਿਖਾਵਾ ਬਹੁਤ ਜ਼ਿਆਦਾ ਆ ਗਿਆ ਨਾ ਸ਼ਾਦੀਆਂ ਵਿੱਚ। ਉਹ ਫਿਰ ਹਰ ਬੰਦਾ ਆਪਣਾ, ਇੱਕ ਲੜਕੀ ਉਹਨੇ ਮੈਂ ਪਾਰਲਰ ਚੱਲੀ ਹਾਂ, ਵਾਲ ਸਿੱਧੇ ਕਰਾਉਣੇ ਨੇ, ਮੈਂ ਇਹ ਕਰਨਾ, ਮੈਂ ਜਵੈਲਰੀ ਪਾਉਣੀ ਹੈ, ਮੈਂ ਅੱਡੀ ਵਾਲੀ ਜੁੱਤੀ ਮੇਰੀ ਲੱਭ ਕੇ ਰੱਖੋ। ਹਰ ਡਰੈਸ ਦੇ ਨਾਲ ਹਰ ਬੰਦਾ ਆਪਣੀ ਤਿਆਰੀ ਵਿੱਚ, ਉਹਨੂੰ ਸ਼ਾਦੀ ਦੀ ਫਿਕਰ ਨਹੀਂ। ਉਹ ਕਹਿੰਦਾ ਮੈਂ ਕਿੰਨਾ ਕੁ ਸੋਹਣਾ ਲੱਗ ਸਕਦਾ ਵਾ ਅੱਜ, ਬਸ ਮੈਂ ਲੱਗ ਜਾਵਾਂ। ਦੁਲਹਨ ਸੋਹਣੀ ਲੱਗੇ ਨਾ ਲੱਗੇ, ਦੁਲਹਾ ਸੋਹਣਾ ਲੱਗੇ ਨਾ ਲੱਗੇ, ਅਸੀਂ ਸੋਹਣੇ ਲੱਗ ਜਾਈਏ। ਤੇ ਅੱਜ ਕੱਲ੍ਹ ਇਹ ਚੀਜ਼ਾਂ ਜ਼ਿਆਦਾ ਆ ਗਈਆਂ ਨੇ। ਉਹ ਜ਼ਮਾਨੇ ਜਿਸ ਤਰ੍ਹਾਂ ਨਹੀਂ ਸੀ ਕਿ ਬਈ ਹਰ ਕੋਈ ਬੰਦਾ ਸਾਦਗੀ ਨਾਲ ਉੱਠ ਕੇ ਤਿਆਰ ਹੋ ਕੇ ਆ ਜਾਂਦਾ ਸੀ, ਤੇ ਬਈ ਕੱਪੜੇ ਪਾਏ ਕੰਘੀ ਕੀਤੀ ਆ ਗਏ। ਅਸਲ ਹੁੰਦੇ ਸਨ ਦੁਲਹਾ ਦੁਲਹਨ ਉਸ ਦਿਨ ਦੇਖਣ ਵਾਲੇ। ਹਰ ਕੋਈ ਮਜਮਾ ਲੱਗਿਆ ਹੁੰਦਾ ਸੀ, ਜਿੱਥੇ ਕਿ ਬਈ ਅਸੀਂ ਵਹੁਟੀ ਦੇਖ ਲਈਏ। ਫਿਰ ਲਾੜਾ ਜਦੋਂ ਆਉਂਦਾ ਸੀ, ਸਲਾਮੀਆਂ ਪੈਣ ਲੱਗਦੀਆਂ ਸਨ, ਤੇ ਫਿਰ ਲਾੜੇ ਨੂੰ ਦੇਖਿਆ ਜਾਂਦਾ ਸੀ। ਫਿਰ ਇੱਕ ਪੈਨ ਕਾਗਜ਼ ਲੈ ਕੇ ਇੱਕ ਬੰਦਾ ਬੈਠਾ ਹੁੰਦਾ ਸੀ। ਉਹ ਤਾਂ ਬੜਾ ਹੁਣ ਤੱਕ ਵੀ ਕਾਫੀ ਅਰਸਾ ਪਹਿਲੇ ਤੱਕ ਚੱਲਦਾ ਰਿਹਾ ਕਿ ਨਾਲ ਕਾਪੀ ਲੈ ਕੇ ਬੈਠਿਆ ਜਾਂਦਾ ਸੀ ਕਿ ਬਈ ਉਹ ਜਿਹੜੀ ਸਲਾਮੀ ਪੈਂਦੀ ਸੀ ਨਾ, ਤੇ ਉਹਦਾ ਫਿਰ ਹਿਸਾਬ ਕਿਤਾਬ ਨਾਲ ਲਿਖਿਆ ਜਾਂਦਾ ਸੀ। ਫਲਾਣੇ ਨੇ ਇੰਨੇ ਰੁਪਏ ਪਾਏ ਨੇ, ਫਲਾਣੇ ਨੇ ਇੰਨੇ ਪੈਸੇ ਪਾਏ ਨੇ, ਤੇ ਉਹ ਫਿਰ ਹਿਸਾਬ। ਅੱਜ ਕੱਲ੍ਹ ਤੇ ਲੋਕ ਲਿਫਾਫੇ 'ਚ ਪਾ ਕੇ ਦੇ ਦਿੰਦੇ ਨੇ ਆਪਣਾ ਨਾਂ ਲਿਖ ਕੇ, ਬਾਅਦ 'ਚ ਲਿਫਾਫੇ ਖੁੱਲ੍ਹਦੇ ਨੇ
तो फिर एक डायरी या कितने लिख लिया जाता है कि भी फलाने का इन्ने पैसे आए ने। लेकिन उस जमाने बकायदा एक बंदा बिठाया जाता सी, वो चल भी भा तू लिख इत्थे बैठ के कि किन्नियां क सलामियां पईयां ते की कुछ होया वे। वो फिर भा बेचारा बह के लिखदा हुंदा सी, भा दी ड्यूटी लग जाती हुंदी सी ਉਹਦੇ ਵਿੱਚ। ਤੇ ਇਸ ਤਰ੍ਹਾਂ ਉਹ ਜ਼ਮਾਨੇ ਬੜੇ ਚੰਗੇ ਜ਼ਮਾਨੇ ਸਨ। ਯਕੀਨ ਮੰਨੋ ਉਹ ਜ਼ਮਾਨੇ ਹੁਣ ਆਣੇ ਨਹੀਂ ਨੇ। तो चलो जी असी नाल नाल कॉमेंट थोड़े जे पढ़ लेने तुहाडे कॉमेंट नूं भी कि कल जिहड़ा विच मेरी परसों जिहड़ी मैं ला दी वीडियो कि मैं दस्सां तुहानूं कि मेरी सिस्टर नाल मैं उहदे विच भी तुसीं सुणिया होना शायरी वाली वीडियो कि सिस्टर नाल गल होई इन्नी देर हो गई कि मेरी वीडियो अपलोड नहीं होनी सी। फिर मैं वो एक टुकड़ा ला दिता जिहड़ा मेरे को इस्लामाबाद दा पिया सी, वो मैं ला दिता। मैं कहा चलो तुसीं गाने शाने सुन लो। हम तेरे शहर में आए हैं मुसाफिर की तरह, तो उन्होंने मैं फरमाइश करके फिर गाना सुनिया। तो होर भी तुसीं सुनिया होना वे सानू नहर वाले पुल ते बुला के, सानू नहर वाले पुल ते बुला के, हो सानू नहर वाले पुल ते बुला के, ते होर माही कित्थे रह गया, साडी अखां विच नींदरां उड़ा के, साडी अखां विच नींदरां उड़ा के, ते होर माही कित्थे रह गया। तो लो बई असी हुण थोड़ा कॉमेंट पढ़ लईए, असी अपना शुरू करिए। हुण कित्थों शुरू होया वे पता चले ना, पुरानी वीडियो वाले ना मैं पढ़ जावां मैनू। अच्छा जी, गाणियां के हिसाब नाल भी तुसीं जिहड़े मैं लाया सी सारियां ने स्पैशल खाने वालियां ने भी लिखिया कि बड़े प्यारे गाने सन ते भी बड़ा मज़ा आया सानूं सुनन विच और बड़ा चंगा लग्या। तो तुसीं बड़े प्यारे लग रहे हो, शुक्रिया शुक्रिया शुक्रिया। तो बहुत अच्छा लवली नसीमा डार ने भी लिखिया व्लॉग, उन्होंने पसंद आया गाने वाला जिहड़ा मैं लोक विरसा वाला पाया सी ना, तो बड़ा चंगा लग्या उन्होंने। तो शमा चौधरी नूं भी बड़ा अच्छा लग्या। तो उन्होंने कहा ब्यूटीफुल वॉइस सी बई, बड़ी वाकई उन्होंने बड़ी अच्छी उन्होंने वॉइस सी, तो वैरी नाइस तो वॉइस जी। इन्होंने लिखिया समरीन, एक नवा इजाफा ने समरीन खान, उन्होंने लिखिया कि तुहाडी आवाज़ बड़ी चंगी, बहुत बहुत शुक्रिया तुहाडी सारियां दी मुहब्बतां दा। नूर फातिमा उज़मा लिख रहे ने, नूर फातिमा आपकी कॉपी लगती है माशाल्लाह, बहुत ही प्यारी बच्ची है, अल्लाह नेक नसीब करे। तो उन्होंने दुआ दी उज़मा ने, उज़मा बहुत शुक्रिया तुहाडा, बहुत ज़्यादा शुक्रिया कि तुसीं इन्नी अच्छी उहदे वास्ते नूर फातिमा वास्ते दुआ की है। तुसीं सारे दुआ करियो कि नूर फातिमा के ग्रेड्स भी बड़े अच्छे आ जान। तो उज़मा ने कहा वाह 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 शायरी ज़बरदस्त, मुकर्रर इरशाद, तो उन्होंने भी बड़ा की कहते हैं पसंद किया। तो बाकी उज़मा ने लिखिया कि मैं जदों भी तिब्बत कोल्ड क्रीम इस्तेमाल करनी सा मेरा रंग हो जाता सी काला, होर काला लगन लग पैंदा सी कि ऐसा वो लांदी मेरी स्किन खराब हो जाती सी। सर्दियों में बचपन से नोकिया क्रीम निविया क्रीम, अच्छा निविया क्रीम इस्तेमाल करती थी, मेरी कज़न कुवैत से मंगवाती थी। ये मैं निविया क्रीम ही लाती रही बचपन तो वो मैनू अच्छी सी। एक दफ़ा मैं मंगवाई तो मैनू ना वो नकली कोई मिल गई, जाली मिल गई। तो फिर सर्दियों में अम्मी ना गिरी के तेल विच जड़ा ना लाते होंगे सन सुहागा घुट के मिक्स करके वो लोशन, स्किन ते दाने वगैरह भी होण तो सारा सही हो जाता। तो हुण मैं पिछले 2-3 साल तो यह बना के रख लेनी है सुहागा तो गिरी का तेल, तो भी बड़ा अच्छा लोशन बन जाता। तो मैं वो इस्तेमाल करनी और रिजल्ट बड़े अमेजिंग है भई, ये रिजल्ट बड़े अमेजिंग ने। तो भैया तो बड़ी चंगा, तुसीं टोटका सानूं भी दस दिता भी अच्छी गल है। तो उन्होंने कहा कि मेरा हाल भी ऐसा ही सी कि पुप्पी के बेटे और बेटी गुजरांवाला मैनू बुलाते ने ना जदों कि तुसीं आओ, तो मेरा हौसला नहीं पैंदा कि मैं वो घर वेखां, मैं उत्थे जावां, मैनूं लगदा मैं पागल हो जाऊंगी कि जिहड़ा घर मेरे प्यो ने बड़े चावां नाल बनाया सी कि वो फिर मेरे वालिद दे इंतकाल तो बाद मेरे भरावां ने वेच दिता, अम्मी नूं लैके आ गए लाहौर। इस तरह मैनूं बड़ा दुख होंदा, मैं उत्थे जांदी नहीं हाँ। तो कब्रिस्तान दे कोलों जदों रोड तो मैं गुजरनी हाँ ना, तो मेरी अखां भिज जांदियां ने। तो वाकई वो जमाने जिहड़े ने वो भुल तो नहीं सकते, ना माँ बाप भुल सकते हैं। तो मैं भी हुण जानी हाँ जदों अपने अम्मी दे घर, तो यकीन मन्नो कि वो घर है पर सारे उत्थे जड़ा पता नहीं, मैनूं लगदा है कैमरा सही सैट नहीं होया कि वो जड़ा बेड़ा सी ना उहदे विच कमरे बन गए ने। फिर सारी चेंजिस आ जांदियां ना वक्त के नाल नाल, घर तो वही है लेकिन बहुत सारिया चीज़ां समान हो नहीं रहा, मकीन हो नहीं रहे, मकान होई है मकीन बदल गए ने। कित्थे साडे माँ बाप सन, असी उस घर च रहिंदे सां,
ਤੇ ਉਹ ਉੱਥੇ ਕੀਤਾ। ਹੁਣ ਮੇਰਾ ਭਾਈ ਹੈ, ਉਹਦੇ ਬੱਚੇ ਨੇ, ਮਕਾਨ ਹੋਈਏ, ਮਕੀਨ ਬਦਲ ਜਾਂਦੇ ਨੇ, ਤੇ ਬਸ ਫਿਰ ਮੈਨੂੰ ਤੇ ਉਹ ਹੀ ਆਪਣੀ ਪੁਰਾਣਾ ਘਰ ਯਾਦ ਆਉਂਦਾ। ਜਦੋਂ ਮੈਂ ਜਾਂਦੀ ਹਾਂ ਬੜੀ ਸ਼ਿੱਦਤ ਨਾਲ ਯਾਦ ਆਉਂਦਾ ਕਿ ਵੱਡਾ ਸਾਰਾ ਵਿਹੜਾ ਤੇ ਅਸੀਂ ਖੇਲਨੇ ਹੁੰਦੇ ਸਾਂ, ਅੰਬ ਦਾ ਬੂਟਾ ਤੇ ਅੰਬੀਆਂ ਤੋੜਨੀਆਂ ਕਰਨੀਆਂ। ਉਹ ਯਾਦਾਂ ਤੁਹਾਡੇ ਜ਼ਿਹਨ ਵਿੱਚੋਂ ਜਾ ਨਹੀਂ ਸਕਦੀਆਂ, ਬਿਲਕੁਲ ਵੀ ਨਹੀਂ ਜਾ ਸਕਦੀਆਂ। ਤੁਸੀਂ ਕਦੀ ਵੀ ਭੁੱਲ ਨਹੀਂ ਸਕਦੇ ਉਸ ਟਾਈਮ ਨੂੰ। ਤੇ ਉਸ ਵਾਰ ਕਹਿੰਦੇ ਨੇ ਪਤਾ ਨਹੀਂ ਮਾਂ ਪਿਓ ਧੀਆਂ ਨੂੰ ਇੰਨਾ ਪਿਆਰ ਕਿਉਂ ਕਰ ਜਾਂਦੇ ਨੇ ਕਿ ਫਿਰ ਸਾਰੀ ਜ਼ਿੰਦਗੀ ਧੀਆਂ ਪਿਆਰ ਢੂੰਡਦੀਆਂ ਰਹਿੰਦੀਆਂ। ਵਾਕਈ ਇਹ ਤੇ ਮੈਂ ਕੀ ਕਹਾਂ ਕਿ ਮਾਂ ਬਾਪ ਮੇਰਾ ਖਿਆਲ ਆਪਣੇ ਜਿਹੜਾ ਉਹਨਾਂ ਨੇ ਪਿਆਰ, ਉਹ ਇਸ ਤੋਂ ਹੀ ਜ਼ਿਆਦਾ ਪਿਆਰ ਦੇ ਜਾਂਦੇ ਨੇ ਕਿ ਉਹਨਾਂ ਨੇ ਜਾਣਾ ਹੁੰਦਾ ਹੈ ਨਾ, ਉਹ ਬਹੁਤ ਜ਼ਿਆਦਾ ਪਿਆਰ ਕਰ ਜਾਂਦੇ ਨੇ ਸਾਨੂੰ। ਉਹਨਾਂ ਨੂੰ ਪਤਾ ਹੁੰਦਾ ਹੈ ਅਸੀਂ ਜਾਣਾ ਹੋਏ, ਅਸੀਂ ਆਪਣੀ ਧੀਆਂ ਨੂੰ ਜ਼ਿਆਦਾ ਪਿਆਰ ਕਰ ਜਾਈਏ। ਇਹ ਵਿਚਾਰੀਆਂ ਬਾਅਦ 'ਚ ਪਿਆਰ ਨੂੰ ਤਰਸਣਗੀਆਂ, ਸ਼ਾਇਦ ਇਸੇ ਤੋਂ ਹੀ ਜ਼ਿਆਦਾ ਪਿਆਰ ਦੇ ਜਾਂਦੇ ਨੇ ਕਿ ਉਹਨਾਂ ਯਾਦਾਂ ਦੇ ਸਹਾਰੇ 'ਚ ਸਾਡੀਆਂ ਧੀਆਂ ਫਿਰ ਜ਼ਿੰਦਗੀ ਗੁਜ਼ਾਰ ਲੈਣਗੀਆਂ। ਤੇ ਅੱਲਾਹ ਪਾਕ ਜਿਨ੍ਹਾਂ ਦੇ ਮਾਂ ਬਾਪ ਚਲੇ ਗਏ ਨੇ ਉਹਨਾਂ ਦੀ ਮਗਫਰਤ ਫਰਮਾਵੇ। ਤੇ ਸ਼ਬੀਰ ਹੁਸੈਨ ਸਾਹਿਬ ਲਿਖਦੇ ਨੇ ਵੀ ਕਾਲੇ ਚਨੇ ਬਹੁਤ ਚੰਗੇ ਹੁੰਦੇ ਨੇ ਤੇ ਅਸੀਂ ਤੇ ਤੜਕੇ ਵਾਲੇ ਚੌਲਾਂ ਦੇ ਨਾਲ ਸ਼ੌਕ ਨਾਲ ਖਾਂਦੇ ਹਾਂ। ਇਮਲੀ, ਆਲੂ ਬੁਖਾਰੇ ਦਾ ਸ਼ਰਬਤ ਸ਼ਹਿਰ ਵਿੱਚ ਹਰ ਥਾਂ ਮਿਲ ਜਾਂਦਾ ਹੈ, ਕਾਫੀ ਤੇਜ਼ਾਬੀ ਬਣਦਾ ਹੈ। ਅਸੀਂ ਘਰ 'ਚ ਖੁਸ਼ਕ ਗਰਮੀ ਵਿੱਚ ਜ਼ਿਆਦਾਤਰ ਸੱਤੂ, ਸੰਦਲ, ਬਦਾਮ ਦਾ ਸ਼ਰਬਤ ਇਸਤੇਮਾਲ ਹੁੰਦਾ ਹੈ ਜੀ। ਬਿਲਕੁਲ ਸੱਤੂ ਦਾ ਸ਼ਰਬਤ ਵੀ ਬੜਾ, ਸੱਤੂ ਹੁਣ ਮਿਲਦੇ ਹੀ ਨਹੀਂ ਨੇ, ਅਰਸਾ ਹੋ ਗਿਆ। ਅਸੀਂ ਵੀ ਆਪਣੇ ਬਚਪਨ 'ਚ ਸੱਤੂ ਪੀਤਾ ਹੋਇਆ ਨੇ। ਜਦੋਂ ਕੋਈ ਆਉਂਦਾ ਸੀ ਸਾਨੂੰ ਸੌਗਾਤ ਦੇ ਤੌਰ 'ਤੇ ਮਿਲਦਾ ਹੁੰਦਾ ਸੀ ਸੱਤੂ। ਸਾਡੇ ਅੱਬੂ ਨੇ ਬੜੇ ਸ਼ੌਕ ਨਾਲ ਬਣਾਉਣਾ, ਲੇਕਿਨ ਉਹ ਫਿਰ ਸੌਗਾਤ ਆਉਂਦੀ ਹੁੰਦੀ ਸੀ ਨਾ ਕਿਤੋਂ, ਤੇ ਫਿਰ ਨਸੀਬ ਹੁੰਦਾ ਸੀ ਪੀਣਾ ਕਿ ਚਲੋ ਵੀ ਕਿਤੋਂ ਸੌਗਾਤ ਆ ਗਈ ਹੈ, ਸੱਤੂ ਦਾ ਸ਼ਰਬਤ ਪੀ ਲਓ। ਹੋਏ ਇਸ ਤਰ੍ਹਾਂ ਸੌਗਾਤ ਆ ਜਾਂਦੀ ਹੁੰਦੀ ਸੀ, ਲੋਕ ਸੱਤੂ ਦਾ ਸ਼ਰਬਤ ਜਿਹੜਾ ਨਾ ਪੀਂਦੇ ਸਨ। ਬਹੁਤ ਅੱਛਾ ਹੁੰਦਾ, ਬਹੁਤ ਫਾਇਦਾਮੰਦ ਹੁੰਦਾ। ਲੇਕਿਨ ਹੁਣ ਕਦੀ ਸੱਤੂ ਮੈਨੂੰ ਆਵਾਜ਼ ਵੀ ਨਹੀਂ ਸੁਣੀ, ਕਦੀ ਕਿਸੇ ਜ਼ਿਕਰ ਵੀ ਨਹੀਂ ਸੁਣਿਆ। ਸ਼ਾਇਦ ਕਿਤੇ ਬਣਦਾ ਹੋਵੇ, ਕਿਤੇ ਮਿਲਦਾ ਹੋਵੇ, ਲੇਕਿਨ ਮੈਨੂੰ ਬਹੁਤ ਅਰਸਾ ਹੋ ਗਿਆ ਸੱਤੂ ਦਾ ਸ਼ਰਬਤ ਪੀਤੇ ਹੋਏ। ਤੇ ਤੁਸੀਂ ਕਿਹਾ ਤੜਕੇ ਵਾਲੇ ਚੌਲਾਂ ਦੇ ਨਾਲ, ਤੜਕੇ ਵਾਲੇ ਚੌਲਾਂ ਤੋਂ ਜ਼ਿਕਰ ਆਇਆ ਕਿ ਸ਼ਬੀਰ ਹੁਸੈਨ ਸਾਹਿਬ ਕਦੀ ਤੜਕੇ ਵਾਲੇ ਚੌਲਾਂ ਦੇ ਉੱਤੇ ਦੁੱਧ ਪਾ ਕੇ ਖਾਈਓ, ਉਹ ਵੀ ਬੜਾ ਮਜ਼ੇਦਾਰ ਲੱਗਦਾ ਵੇ। ਤੜਕੇ ਵਾਲੇ ਚੌਲ ਹੋਣ ਨਾ ਮੱਚੇ ਹੋਏ ਜਿਹੜੇ, ਉਹਨਾਂ 'ਤੇ ਦੁੱਧ ਪਾ ਲਓ ਅਤੇ ਉਹ ਖਾਓ, ਵੀ ਬੜਾ ਮਜ਼ਾ ਆਉਂਦਾ। ਮੈਂ ਐਸੇ ਤਜਰਬਾਤ ਬੜੇ ਕੀਤੇ ਹੋਏ ਨੇ ਤੇ ਇਸ ਤੋਂ ਮੈਨੂੰ ਬੜਾ ਚੰਗਾ ਲੱਗਦਾ ਵੇ, ਬਹੁਤ ਮਜ਼ਾ ਦਿੰਦਾ। ਤੁਸੀਂ ਕਦੀ ਜ਼ਰੂਰ ਟਰਾਈ ਕਰਿਓ ਤੜਕੇ ਵਾਲੇ ਚੌਲਾਂ ਦੇ ਨਾਲ, ਤੇ ਬਈ ਮਜ਼ਾ ਆ ਜਾਂਦਾ। ਦੁੱਧ ਉੱਤੇ ਪਾ ਕੇ ਕੋਸਾ ਕੋਸਾ ਹੋਵੇ ਨਾ ਤੇ ਖਾਓ ਤੇ ਬੜਾ ਚੰਗਾ ਲੱਗਦਾ ਵੇ। ਤੇ ਲਾਇਬਾ ਨੇ ਬਈ ਇੰਨੇ ਹਾਰਟ ਭੇਜ ਦਿੱਤੇ ਨੇ, ਇੰਨੇ ਦਿਲ ਮੈਂ ਸੰਭਾਲਣੇ ਕਿੱਥੇ ਨੇ, ਤੇਰੇ ਦਿਲ ਮੈਂ ਰੱਖੂੰਗੀ ਕਹਾਂ ਲਾਇਬਾ। ਤੇ ਜਹਾਂਰਾ ਨੇ ਲਿਖਿਆ ਕਿ ਮਾਸ਼ਾਅੱਲਾ ਮਾਸ਼ਾਅੱਲਾ ਤੁਸੀਂ ਬੜੇ ਚੰਗੇ ਪਏ ਲੱਗਦੇ ਹੋ, ਨਾਈਸ ਸੂਟ। ਉਹਨਾਂ ਨੂੰ ਸੂਟ ਵੀ ਬੜਾ ਪਸੰਦ ਆ ਗਿਆ ਵੇ, ਤੇ ਉਹ ਕਹਿੰਦੇ ਮੈਨੂੰ ਲੱਗਦਾ ਨਹੀਂ ਇੰਨੇ ਪੁਰਾਣੇ ਸੂਟ ਤੁਸੀਂ ਕੱਢ ਕੇ ਪਾਉਂਦੇ ਪਏ ਹੋ, ਬਈ ਤੁਹਾਡੀ ਜਿਹੜੀ ਹੈ ਨਾ ਸੰਭਾਲ ਲੱਗਦਾ ਵੀ ਚੰਗੀ ਹੈ ਕਿ ਤੁਸੀਂ ਇੰਨੇ ਪੁਰਾਣੇ ਸੂਟ ਵੀ ਜਿਹੜੇ ਕੱਢ ਕੇ ਪਾਉਂਦੇ ਹੋ, ਲੱਗਦਾ ਨਹੀਂ ਕਿ ਪੁਰਾਣੇ ਸੂਟ ਨੇ ਤੁਹਾਡੇ, ਹਰ ਵੀ ਨਵੇਂ ਲੱਗਦੇ ਨੇ। ਤੇ ਲਾਜ਼ਮੀ ਜੀ ਗੱਲ ਹੈ ਜਹਾਂਰਾ ਕਿ ਥੋੜਾ ਕੱਪੜੇ ਨੂੰ ਥੋੜਾ ਧਿਆਨ ਨਾਲ ਧੋਵੋ ਔਰ ਉਹਨੂੰ ਜ਼ਰਾ ਇਸਤਰੀ ਕਰਕੇ ਅੱਛਾ ਰੱਖੋ, ਤੇ ਕੱਪੜਾ ਕਈ ਸਾਲ ਚੱਲਦਾ ਹੋਵੇ, ਫਿਰ ਉਹ ਖ਼ਰਾਬ ਨਹੀਂ ਹੁੰਦਾ। ਅਗਰ ਐਸਾ ਗੁੱਛੂ ਮੁੱਛੂ ਕਰਕੇ ਵਾੜ ਦੋਗੇ ਨਾ ਕਿਤੇ, ਉਹ ਫਿਰ ਨਵਾਂ ਵੀ ਕੱਪੜਾ ਪੁਰਾਣਾ ਲੱਗਣ ਲੱਗ ਜਾਂਦਾ ਵੇ। ਲੇਕਿਨ ਕੱਪੜੇ ਨੂੰ ਜ਼ਰਾ ਧਿਆਨ ਨਾਲ ਧੋਵੋ। ਅਗਰ ਤੁਸੀਂ ਐਸੇ ਮਤਲਬ ਹਰ ਚੀਜ਼ ਇੱਕੋ ਦਫਾ ਪਾ ਕੇ ਧੋ ਦਿੰਦੇ ਹੋ, ਉਹ ਫਿਰ ਕੱਪੜਾ ਜਲਦੀ ਖ਼ਰਾਬ ਹੋ ਜਾਂਦਾ ਵੇ। ਸਾਡੀ ਵਾਲਦਾ ਸਾਨੂੰ ਇਹੀ ਤੇ ਮਾਵਾਂ ਸਿਖਾਉਂਦੀਆਂ ਹੁੰਦੀਆਂ ਸਨ ਕਿ ਜੋ ਨਵਾਂ ਕੱਪੜਾ ਜਿਹੜਾ ਹੁੰਦਾ ਸੀ ਉਹ ਫਿਰ ਧੋਤਾ ਜਾਂਦਾ ਸੀ ਅਲੱਗ ਤੋਂ, ਕਿ ਵੀ ਇਹਨੂੰ ਦੂਸਰੇ ਕੱਪੜੇ ਦੀ ਮੈਲ ਵੈਲ ਨਾ ਲੱਗੇ, ਜ਼ਰਾ ਨਵਾਂ ਸੂਟ ਇਹਨੂੰ ਅਲੱਗ ਤੋਂ ਧੋ ਦੇਵੋ, ਉਹਨੂੰ ਧੋ ਕੇ ਫੋਲ ਦੇਣਾ। ਉਸ ਜ਼ਮਾਨੇ 'ਚ ਤਾਂ ਹੱਥਾਂ ਨਾਲ ਕੱਪੜੇ ਧੋਂਦੇ ਸਨ, ਪਰ ਫਿਰ ਵੀ ਉਹਨੂੰ ਬਿਲਕੁਲ ਅਲੱਗ ਧੋਤਾ ਜਾਂਦਾ ਸੀ ਕਿ ਕੋਈ ਮੈਲ ਵੈਲ ਜ਼ਿਆਦਾ ਤੇ ਨਾ ਲੱਗੇ। ਨਵਾਂ ਸੂਟ ਹੈ, ਚਲੋ ਪਸੀਨੇ ਵਗੈਰਾ ਦੇ ਨਿਕਲ ਜਾਵੇ ਤੇ ਉਹ ਇਹਦੀ ਉਹ ਤਾਜ਼ਗੀ ਖਰਾਬ ਨਾ ਹੋਵੇ ਕੱਪੜੇ ਦੀ। ਤੇ ਕਿਉਂਕਿ ਫਿਰ ਉਹ ਬਾਅਦ ਦਫਾ ਇਸ ਤਰ੍ਹਾਂ ਹੁੰਦਾ ਸੀ ਕਿ ਇਕੱਠੇ ਹੀ ਸਾਬਣ ਲਾ ਕੇ ਕੱਪੜੇ ਧੋ ਦਿੱਤੇ ਜਾਂਦੇ ਸਨ। ਉਸ ਜ਼ਮਾਨੇ 'ਚ ਬੜੀ ਇਹਤਿਆਤ ਕੀਤੀ। ਬਾਅਦ 'ਚ ਵੀ ਹੁਣ ਮਸ਼ੀਨ 'ਚ ਜੇ ਪਾ ਦੇਵੋ, ਅਗਰ ਤੁਸੀਂ ਸਾਰੇ ਨਵੇਂ ਕੱਪੜੇ ਸਾਰੀਆਂ ਚੀਜ਼ਾਂ, ਮਸ਼ੀਨ ਨੇ ਤਾਂ ਇਕੱਠੇ ਹੀ ਫਿਰ ਚਲਾ ਦੇਣਾ ਇਹਨਾਂ ਸਾਰਿਆਂ ਨੂੰ। ਲੇਕਿਨ ਨਵੇਂ ਸੂਟ ਜਿਹੜੇ ਮੇਰੇ ਇਸ ਤਰ੍ਹਾਂ ਹੁੰਦੇ ਨੇ, ਮੈਂ ਉਸ ਤਰ੍ਹਾਂ ਇਸ ਤੋਂ ਅਲੱਗ ਧੋਨੀ ਆ ਨਾ, ਜਿਹੜੇ ਮੈਂ ਘਰ ਵਾਲੇ ਰਾਤ ਦੇ ਰੱਖੇ ਹੋਏ ਨੇ ਉਹਦੇ ਮਸ਼ੀਨ 'ਚ ਪਾ ਦੇਣੀ ਆ। ਜਿਹੜੇ ਇਸ ਤਰ੍ਹਾਂ ਦੇ ਕੱਪੜੇ ਨੇ ਮੈਂ 3-4 ਦਫਾ ਪਾ ਲੈਂਦੀ ਹਾਂ, ਫਿਰ ਉਹਨੂੰ ਮੈਂ ਹੱਥ ਨਾਲ ਧੋ ਕੇ ਅਲੱਗ ਤੋਂ ਇਸਤਰੀ ਕਰਕੇ ਰੱਖ ਦੇਣੀ ਆ। ਇਸ ਤਰ੍ਹਾਂ ਫਿਰ ਉਹ ਕਾਫੀ ਅਰਸਾ ਚੱਲ ਜਾਂਦੇ ਨੇ। ਕਿਉਂਕਿ ਇਹ ਵੀ ਦੇਖ ਲਵੋ ਕਹਿੰਦੇ ਨੇ ਜਹਾਂਰਾ ਨੂੰ ਤਾਂ ਵੀ ਦਿਖਾਉਣਾ ਪਏਗਾ ਆਪਣੇ ਕੀ ਕਰਨ ਵਾਸਤੇ ਕਿ ਇਹ ਮੇਰਾ ਸੂਟ ਜਿਹੜਾ ਵੇ, ਯਾਨੀ ਮੇਰਾ ਇਹ ਮੈਂ ਕਹਿ ਸਕਦਾ ਗਲਾ ਦਰਜੀ ਨੇ ਕਰ ਦਿੱਤੇ, ਐਡੇ ਚੌੜੇ ਚੌੜੇ ਗਲੇ ਕਰ ਦਿੱਤੇ ਮੇਰੇ, ਇੰਨਾ ਭੈੜੇ ਲੱਗੇ। ਮੈਂ ਕਿਹਾ ਇਹਨੇ ਕੀ ਕੀਤਾ ਵਾ।
ਮੈਨੂੰ ਨਹੀਂ ਮਜ਼ਾ ਆਇਆ। ਉਹਨੇ ਦੋ ਕਾਫੀ ਕਮੀਜ਼ਾਂ ਦੇ ਮੇਰੇ ਇਸ ਤਰ੍ਹਾਂ ਕਰਤੇ, ਕੰਨ 'ਚ ਕੱਢ ਦਿੱਤੇ, ਤੇ ਉਹ ਇੰਨਾ ਬੁਰਾ ਲੱਗਦਾ ਮੈਨੂੰ ਇਸ ਤਰ੍ਹਾਂ ਟਾਈਪ ਦਾ ਗਲਾ। ਪਾਣੀ ਤੇ ਮੈਂ ਹਾਈ ਨੈਕ ਆ, ਪਰ ਤੂੰ ਅੱਲਾ ਦੇ ਬੰਦੇ ਆ, ਤੂੰ ਹਾਈ ਨੈਕ ਤੇ ਕਿਸੇ ਕੰਮ ਦਾ ਬਣਾ। ਉਹਨੇ ਤਾਂ ਐਸਾ ਬੇੜਾ ਗਰਕ ਕੀਤਾ। ਮੇਰਾ ਪਾ ਤੇ ਮੈਂ ਲੈਣੀ ਹੈ, ਮੇਰਾ 3 ਸਾਲ ਪੁਰਾਣਾ ਪੂਰਾ ਸੂਟ ਤੇ ਨਹੀਂ ਹੈ, ਮੈਂ ਸਿਰਫ ਸ਼ਰਟ ਪੀਸ ਲਈ ਸੀ ਕੇਸਰੀਆ ਤੋਂ। ਇਸ ਤਰ੍ਹਾਂ ਮੈਂ ਗਈ ਸਾਂ, ਇੱਕ ਮੈਨੂੰ ਸੂਟ ਬੜਾ ਚੰਗਾ ਲੱਗਿਆ ਸੀ ਕੇਸਰੀਆ ਦਾ, ਖੱਦਰ ਦੇ ਸੂਟ ਲੈਣ ਗਈ ਸਾਂ। ਮੈਨੂੰ ਡਿਜ਼ਾਈਨ ਬੜਾ ਪਸੰਦ ਸੀ, ਮੈਂ ਕਿਹਾ ਸ਼ਾਇਦ ਮਿਲ ਜਾਵੇ। ਮੈਂ ਜਾ ਕੇ ਉਹਨਾਂ ਦੁਕਾਨ 'ਤੇ ਦੇਖਣੀ, ਉਹਨਾਂ ਕੋਲ ਪੁੱਛਿਆ, ਉਹਨਾਂ ਨੇ ਕਿਹਾ ਨਹੀਂ ਉਹ ਡਿਜ਼ਾਈਨ ਤਾਂ ਖਤਮ ਹੋ ਗਿਆ। ਅਤੇ ਉੱਥੇ ਫਿਰ ਨਾ ਜਿਹੜੇ ਉਹਨਾਂ ਨੇ ਇੱਕ ਸਾਈਡ 'ਤੇ ਰੱਖੇ ਹੁੰਦੇ ਨੇ ਸੇਲ ਵਿੱਚ, ਜਿਵੇਂ ਮੈਂ ਵੀ ਛਟਾਈ ਕੀਤੀ ਅਤੇ ਮੈਨੂੰ ਇਹ ਸ਼ਰਟ ਅੱਛੀ ਲੱਗ ਗਈ ਕਿ ਕਲਰ ਇਹਦੇ ਬੜੇ ਅੱਛੇ ਸਨ, ਕੱਪੜਾ ਵੀ ਇਹਨਾਂ ਦਾ ਬੜਾ ਅੱਛਾ, ਲੋਨ ਦੀ ਸ਼ਰਟ ਸੀ। ਅਤੇ ਫਿਰ ਮੈਂ ਸਿਰਫ ਸ਼ਰਟ ਹੀ ਲੈ ਲਈ। ਮੈਂ ਕਿਹਾ ਚਲੋ ਅੱਛਾ ਲੱਗ ਰਿਹਾ। ਅਤੇ ਫਿਰ ਦੁਪੱਟਾ ਮੈਂ ਇੱਥੋਂ ਸਕਾਰਫ ਮਾਰਕੀਟ ਹੈ ਜਿਹੜੀ ਨੀਚੇ ਏਸ਼ੀਅਨ ਮਾਰਕੀਟ ਹੈ, ਮੈਂ ਕਿਸੇ ਦਿਨ ਮਾਲ ਗਈ ਨਾ ਤੁਹਾਨੂੰ ਦਿਖਾਵਾਂਗੀ, ਉੱਥੇ ਬੜੀਆਂ ਅੱਛੀਆਂ ਸਕਾਰਫ ਦੀਆਂ ਦੁਕਾਨਾਂ ਨੇ। ਇੱਥੋਂ ਫਿਰ ਮੈਂ ਸਕਾਰਫ ਲੈ ਲੈਣੀ ਹੈ। ਇਹ ਸਕਾਰਫ ਬਹੁਤ ਅੱਛੇ ਨੇ, ਇਹ ਮਲਮਲ ਟਾਈਪ ਕੱਪੜਾ ਵੇ, ਸੂਤੀ ਕੱਪੜਾ, ਲੇਕਿਨ ਸਿਰ 'ਤੇ ਖਲੋ ਜਾਂਦਾ। ਇਹ ਕੱਪੜਾ ਸਿਰ ਤੋਂ ਫਿਰ ਉਤਰਦਾ ਨਹੀਂ। ਇਹ ਗੋਟੀ ਵਾਲੇ ਇਹ ਹੁਣ ਆ ਹੀ ਨਹੀਂ ਰਹੇ, ਇਤਫਾਕ ਨਾਲ ਮੈਂ 3-4 ਦਫਾ ਗਈ ਹਾਂ, ਇਹ ਗੋਟੀ ਵਾਲੇ ਮੈਨੂੰ ਉਤਰਦੇ। ਮੈਂ ਅੱਜ ਗੋਟੇ ਦੇ ਇੰਨੇ ਕਸੀਦੇ ਪੜੇ ਨੇ, ਮੈਨੂੰ ਗੋਟਾ ਬੜਾ ਪਸੰਦ ਹੈ। ਇਹ ਵਾਲੇ ਮੈਂ ਗੋਟੇ ਦੇ 4-5 ਮੇਰੇ ਖੱਲੇ ਉਹਨਾਂ ਦਿਨਾਂ 'ਚ, ਮੈਂ ਜਦੋਂ ਜਾਂਦੀ ਸੀ ਇੱਕ ਲੈ ਲੈਣੀ ਸੀ ਕਿ ਮੈਨੂੰ ਇਹ ਗੋਟੀ ਲੱਗੇ, ਬੜੇ ਅੱਛੇ ਲੱਗੇ। ਔਰ ਇਹਦੇ ਕੱਪੜੇ ਵਿੱਚ ਇਸ ਤਰ੍ਹਾਂ ਜੇ ਕੱਪੜਾ ਮੂਨ ਲਾਈਟ ਆਉਂਦਾ ਸੀ ਨਾ, ਹਲਕੀ ਜਿਹੀ ਚਮਕ ਲਾਈਟ ਜਿਹੀ, ਲੇਕਿਨ ਹੈ ਸੂਤੀ, ਔਰ ਇਹ ਸਿਰ 'ਤੇ ਖਲੋ ਜਾਂਦਾ। ਅਤੇ ਮੈਨੂੰ ਫਿਰ ਇਹ ਅੱਛੇ ਲੱਗੇ ਕਿ ਇਸ ਤਰ੍ਹਾਂ ਤੁਸੀਂ ਲੈ ਲਵੋ ਨਾ, ਇਹ ਅੱਛੇ ਨੇ। ਅਤੇ ਮੈਂ ਹੁਣ ਜ਼ਿਆਦਾਤਰ ਅਗਰ ਮੇਰੇ 2 ਪੀਸ ਹੋਵੇ, ਕੋਈ ਐਸਾ ਸੂਟ ਹੋਵੇ, ਤਾਂ ਮੈਂ ਇੱਥੋਂ ਸਕਾਰਫ ਲੈ ਲੈਂਦੀ ਹੁੰਦੀ ਹਾਂ। ਲੇਕਿਨ ਇਹ ਵੇ ਕਿ ਮੈਨੂੰ ਕੀ ਕਹਿੰਦੇ ਨੇ ਹੁਣ ਨਹੀਂ ਮਿਲ ਰਿਹਾ ਦੁਪੱਟੇ, ਇਹ ਕੱਪੜਾ ਤਾਂ ਮਿਲ ਜਾਂਦਾ ਵੇ, ਲੇਕਿਨ ਇਹ ਗੋਟੀ ਵਾਲਾ ਨਹੀਂ ਮਿਲ ਰਿਹਾ। ਵੈਸੇ ਸਾਦੇ ਔਰ ਹੋਰ ਡਿਜ਼ਾਈਨਾਂ ਵਿੱਚ ਇਹ ਕੱਪੜਾ ਦਸਤਿਆਬ ਹੈ। ਫਿਰ ਮੈਂ ਇੱਥੋਂ ਲੈ ਲੈਣੀ ਹੁੰਦੀ ਹਾਂ ਜਾ ਕੇ ਮਾਰਕੀਟ ਤੋਂ, ਜਦੋਂ ਫਿਰ 2-3 ਕਲਰ ਦੇ ਲੈ ਲੈਣੀ ਆ। ਅਤੇ ਫਿਰ ਉਹ ਫਿਰ ਕਿਸੇ ਵੀ ਸੂਟ 'ਤੇ ਤੁਸੀਂ, ਜਿਵੇਂ ਇਹਦੇ ਨਾਲ ਮੈਂ ਵਾਈਟ ਲੈ ਲਿਆ ਵੇ, ਅਗਰ ਇਹਦੇ ਨਾਲ ਮੈਂ ਗ੍ਰੀਨ ਵੀ ਮੇਰੇ ਕੋਲ ਹੈਗਾ, ਮੈਂ ਕਿਸੇ ਦਿਨ ਗ੍ਰੀਨ ਵੀ ਲੈ ਲਾਂਗੀ, ਕਿਸੇ ਦਿਨ ਮੈਂ ਬਲੂ ਵੀ ਮੇਰੇ ਕੋਲ ਹੈਗਾ, ਮੈਂ ਬਲੂ ਲੈ ਲਾਂਗੀ। ਅਤੇ ਥੋੜ੍ਹਾ ਚੇਂਜ ਹੋ ਜਾਂਦਾ। ਸਕਾਰਫ ਅਗਰ ਤੁਸੀਂ ਚੇਂਜ ਕਰ ਲਓ ਨਾ, ਸ਼ਰਟ ਤਾਂ ਮੇਰੀ ਉਹੀ ਹੈ, ਸ਼ਲਵਾਰ ਮੇਰੇ ਕੋਲ ਪਈ ਹੋਈ ਸੀ, ਇਸ ਤਰ੍ਹਾਂ ਬਾਅਦ ਸ਼ਰਟਾਂ ਵੀ ਲੈ ਲਓ ਨਾ, ਤੇ ਚੱਲ ਜਾਂਦਾ ਵੇ ਕਿ ਚਲੋ ਕੋਈ ਨਾ ਕੋਈ ਸ਼ਲਵਾਰ ਮੈਚ ਕਰ ਜਾਂਦੀ ਹੈ ਅਤੇ ਗਣੀ ਸ਼ੋਸ਼ਾ ਬਣ ਜਾਂਦੀ ਹੈ। ਅਤੇ ਇਸ ਤਰ੍ਹਾਂ ਅਸੀਂ ਕਰ ਲੈਂਦੇ ਹਾਂ। ਇਹ ਜਿਹੜੇ ਡਿਜ਼ਾਈਨ ਵੀ ਉਹਨੇ ਨਾ ਇੱਥੇ ਕਰਕੇ ਬੜੇ ਸੋਹਣੇ ਸਮੋਸੇ ਜੇ ਬਣਾ ਦਿੱਤੇ, ਦਰਦੀ ਪਹਿਲੀ ਦਫਾ ਬਣਾਏ। ਉਹ ਨਾ ਮੇਰੀ ਸਾਦੀ ਹੁੰਦੀ ਹੈ ਬਾਂਹ, ਉਹਨੇ ਇਹ ਸਮੋਸੇ ਗਲੇ 'ਤੇ ਵੀ, ਚਾਕਾਂ 'ਤੇ ਵੀ ਬਣਾ ਦਿੱਤੇ ਸਮੋਸੇ। ਅਤੇ ਮੈਂ ਕਿਹਾ ਚਲੋ ਮਿਹਨਤ ਉਹਨੇ ਕਰ ਦਿੱਤੀ, ਗਲਾ ਉਹਨੇ ख़राब ਕਰ ਦਿੱਤਾ, ਮੇਰੇ ਪਸੰਦ ਦਾ ਨਹੀਂ ਬਣਾਇਆ। ਲੇਕਿਨ ਚਲੋ ਹੁਣ ਕੀ ਕਹਿੰਦੇ ਨੇ, ਕੁਝ ਇਸ ਤਰ੍ਹਾਂ ਤੋਂ ਹੋਤਾ ਹੈ, ਇਸ ਤਰ੍ਹਾਂ ਕੇ ਕਾਮੋਂ में ਦਰਜੀ ਜਿਹੜੇ ਨੇ ਬੇੜਾ ਕਰਕ ਜ਼ਰੂਰ ਕਰਦੇ ਨੇ। ਅਤੇ ਉਹਨਾਂ ਨੇ ਇਹ ਵੀ ਲਿਖਿਆ ਜਹਾਂ ਰਾਣੀ ਕਿ ਤੁਸੀਂ ਬੜੇ ਚੰਗੇ ਹੋ ਬਈ, ਤੁਸੀਂ ਆਪਣੇ ਭੈਣ ਭਰਾਵਾਂ ਦੇ ਗਿਫਟ ਅਤੇ ਆਪਣੇ ਜਿਹੜੇ ਦੋਸਤਾਂ ਨੇ ਦਿੱਤੇ ਗਿਫਟ ਇਸਤੇਮਾਲ ਕਰਦੇ ਹੋ। ਅਤੇ ਵੀ ਤੋਹਫਾ ਅਤੇ ਮੁਹੱਬਤ ਦੀ ਨਿਸ਼ਾਨੀ ਹੁੰਦਾ ਨਾ, ਅਲਾਮਤ ਹੁੰਦਾ, ਕਿਉਂਕਿ ਅਗਲੇ ਨੇ ਤੁਹਾਨੂੰ ਦਿੱਤਾ ਹੋਵੇ। ਕਹਿੰਦੇ ਤੋਹਫੇ ਨੂੰ ਕਦੀ ਉਹਦੀ ਕੀਮਤ ਦੇ ਹਿਸਾਬ ਦੇ ਨਾਲ ਨਾ ਦੇਖੋ ਕਿ ਵੀ ਇਹ ਤੁਸੀਂ ਦੇਣ ਵਾਲੇ ਦੀ ਮੁਹੱਬਤ ਦੇਖੋ ਕਿ ਉਹਨੇ ਕਿਸ ਮੁਹੱਬਤ ਨਾਲ ਦਿੱਤਾ ਹੋਵੇ। ਇਸ ਤੋਂ ਮੈਂ ਤਾਂ ਹਮੇਸ਼ਾ ਜੋ ਮੈਨੂੰ ਦਿੰਦੇ ਨੇ ਮੇਰੇ ਕੋਈ ਭੈਣ ਭਰਾ, ਅਤੇ ਮੈਂ ਤਾਂ ਜ਼ਰੂਰ ਸਵਾ ਲੈਂਦੀ ਹਾਂ, ਕੋਈ ਮੈਨੂੰ ਗਿਫਟ ਮਿਲਦਾ ਵੇ। ਅਤੇ ਅਗਰ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਉਦੋਂ ਹੀ ਸਵਾ ਲੈਂਦੀ ਹਾਂ, ਅਗਰ ਟਾਈਮ ਨਹੀਂ ਹੈ ਮੈਂ ਰੱਖ ਕੇ ਆ ਜਾਂਦੀ ਕਿ ਅਗਲੀ ਦਫਾ ਜਾਂਦੀ ਹਾਂ ਪਰ ਸਵਾਉਂਦੀ ਹਾਂ। ਪਰ ਮੈਂ ਸਵਾਲ ਕੇ ਪਾਉਂਦੀ ਜ਼ਰੂਰ ਹਾਂ ਮੈਂ, ਕਿਉਂਕਿ ਅਗਲੇ ਨੇ ਮੁਹੱਬਤ ਨਾਲ ਦਿੱਤਾ ਹੁੰਦਾ ਵੀ ਤੁਹਾਨੂੰ। ਅਤੇ ਇਸ ਤਰ੍ਹਾਂ ਕੀ ਕਹਿੰਦੇ, ਹੁਣ ਉਸ ਦਿਨ ਆਈ ਸੀ ਸਾਇਮਾ ਆਈ ਸੀ ਉੱਥੋਂ ਮੈਨਚੈਸਟਰ ਤੋਂ, ਮੇਰੇ ਲਈ ਇੰਨਾ ਅੱਛਾ ਸੂਟ ਲੈ ਕੇ ਆਈ, ਮੈਨੂੰ ਬੜਾ ਪਸੰਦ ਆਇਆ। ਉਹ ਮੈਂ ਰੱਖ ਲਿਆ, ਉਹਨੂੰ ਪਾਕਿਸਤਾਨ ਜਾਵਾਂਗੀ ਨਾ ਅਤੇ ਮੈਂ ਸਿਲਾਵਾਂਗੀ, ਸਿਲਾ ਕੇ ਪਾਵਾਂਗੀ। ਅਤੇ ਇਸ ਤਰ੍ਹਾਂ ਮੈਨੂੰ ਅੱਛਾ ਲੱਗਦਾ ਵੇ, ਤੋਹਫਾ ਦੇਣਾ ਵੀ ਅੱਛਾ ਲੱਗਦਾ, ਅਤੇ ਤੋਹਫਾ ਲੈਣਾ ਕਿਸੇ ਨੂੰ ਚੰਗਾ ਨਹੀਂ ਲੱਗਦਾ, ਉਹ ਵੀ ਚੰਗਾ ਲੱਗਦਾ ਵੇ। अच्छा, नसीमा डार ने लिखा सलाम, बहुत अच्छी बातें की आपने। तो काले चने उन्होंने क्या वाकई डिलीशियस बनते हैं, भी बड़े चंगे बनते हैं काले चने, उन्होंने भी बड़े पसंद ने, तो बहुत अच्छा लग्या उन्होंने भी। बहुत शुक्रिया नसीमा तुहाडा कि तुसीं देखते भी हो और कमेंट भी करते हो, साडे विहड़े च आके बैठते हो, हाज़री लग जाती है तुहाडी, तुसीं बड़ा कमेंट करते हो। तो स्पैशल खाने ने लिखिया व्लॉग बहुत अच्छा, बहुत ही अच्छा, बहुत ही प्यारी बच्ची नूर फातमा भी आई है तुहाडे व्लॉग च। अल्लाह पाक खुश रखे ते इम्तिहान च कामयाबियां दवे। काले चने साडे घर भी बड़े पसंद किए जाते हैं, सब तो ज़्यादा शौक नाल खाते हैं। अज का सूट भी तुहाडा बड़ा प्यारा, तो बहुत सूट करता पिया है, तो लगता नहीं पिया भी इन्ने साल पुराना हो। भी तुसीं ते सारे मेरियां तरीफां इन्नियां करी जा रहे हो कि लगता नहीं। तो मैं क्योंकि मैं तुहानूं गल दसां कि लॉन के कपड़े मैं बहुत घट, पाकिस्तान जो होंदे सन उदों ज़्यादा लॉन के कपड़े बनते सन, क्योंकि उत्थे असीं हैदराबाद रहंदे सन तो उत्थे ज़्यादा अरसा जिहड़ा है ना लॉन के कपड़े चलते हैं। बस 2 महीने लिए ठंड आती सी
तो चलो एक दो सूट गर्म होने पा लेने। तो इस तरह क्योंकि सर्दी बहुत घट आती सी, ज़्यादा एरिए गर्मी होंगी हैदराबाद, तो असी ज़्यादा लॉन के बनाने सा। जो इत्थे आए हैं इत्थे लॉन का एक दो महीना भी बाकी, फिर सारा पूरा साल तुहानूं गर्म कपड़े चलने ने। इस तो भी मैं हुण पाकिस्तान जो जानी हाँ ना, तो मैं लॉन के बहुत घट लैनी हाँ कपड़े। मैं ज़्यादातर गर्म कपड़े सूट सवा के लैके आनी हाँ। मरीना कपड़ा हो गया या लीलन मैनू पसंद है, वो फिर मैं सवा के कोई गर्म कपड़े सूट लैके आनी हाँ। फिर वो इत्थे आम यूज़ च ही आते हैं, क्योंकि फिर सर्दी होंदी है तो वो थले भी सानूं बहुत कुछ पाना पैंदा वे, तो जराबां ते स्वैटर ते सब कुछ। लेकिन आवे कि फिर गर्म इस मेरे को ज़्यादा जो पुराने पे ने वो फिर मैं ज़्यादातर यूज़ करनी हाँ। तो कुछ मैं नवें भी सवा लैनी हाँ। हुण एक दो सिले ने मेरे सूट, कुछ मैं सिलाए ने लॉन दे भी, लेकिन वो कतर पे ने मेरे। वो कतर जावांगी ना उत्थे पावांगी, क्योंकि कतर का वैदर ऐसा वे कि उत्थे जो ना लॉन ज़्यादा चलती। इस तो फिर वो सिला के उत्थे ही रखे ने कि जो कभी आवांगी तो उत्थे ही पावांगी। इत्थे इन्ना यूज़ नहीं है ना कपड़ियां का। शायद ईद ते एक आध सूट मेरा कोई नवा आ जाए लॉन का तो पा लवांगी, जे आ गया तो पा लांगे, नहीं तो फिर इन्हां चों कढ़ के पा लवांगे, कोई ऐसा मसला नहीं। तो शमा चौधरी ने कहा भी बड़ा इंजॉय किया, मैं ताड़ी पोयम बड़ा इंजॉय किया, तो ताड़े उन्होंने चीज़ों जो तुम अपनी तारीखी चीज़ा कढ़ के दिखाते पे हो। तो शमा बहुत शुक्रिया कि तुम टाइम कढ़ के मेरे विहड़े च आते हो, गेड़ा ला जाते हो। तो मैनू यकीन मनो बड़ा चंगा लगता वे कि तुम सारे आके मेरे नाल रल जाते हो। तो पोइट्री भी तुहानूं अच्छी लग गई, तो बई यह तो बहुत ही बल्ले बल्ले काम हो गया जे ना बई, तो बहुत ही मैनू चंगा लग्या वे। तो उन्होंने लिखिया, हज़रत अली ने कहा कि भी इन्ना कि माशाअल्लाह तुहाडे ते बड़ी चंगी लगती है, तो सदा खुश रहो। बहुत बहुत शुक्रिया। नौशाबा नईम भी जड़े ने वो भी आए ने, उन्होंने भी हार्ट, इन्ने सारे हार्ट भेज दिते ने मैनू, दिल कढ़ के ना तो मैनू दे दिता वे। तो तुहाडी सारियां दी मुहब्बतां दा शुक्रिया कि तुसीं इन्ना करदे हो मेरे नाल प्यार, कि मैनू बड़ा ही अच्छा लगदा। एक मैं तुहाडे वास्ते चीज़ उतारी सी, हुण मैनू अल्लाह करे मिल जाए। मैं जो चीज़ कोई लभण लगनी है उदों मिलती नहीं है, तो बाद च मिल जाती है। हाँ, ऐसी कि साडा बचपन किन्ना शरीफ जिहा सी। ना 3G सी ते ना 4G होंदे सन उस वेले, सिर्फ उस्ताद जी ते अब्बा जी होंदे सन। बस एक चपेड़ पैंदी सी ना ते नैटवर्क दुरुस्त हो जाता सी साडा सारियां दा। वाकई असी उस दौर के बच्चे हाँ जिथे उस्ताद जी अब्बा जी होंदे सन, 3G 4G नहीं होंदे सन। बई असी उस जमाने के बच्चे हाँ। इन्ना मैं पढ़ के हसी, मैं कि गल तो वाकई जिन्हें भी लिखी ठीक है कि चपेड़ पैंदी सी बस, तो बस 14 तबक हो जाते सन रोशन। तो एक ने लिखिया कि शादीशुदा जिंदगी भी कश्मीर की तरह होंगी है। भी देखण च तो इन्नी सोहनी लगती है जिंदगी, जिवें कश्मीर सोहना लगता, पर हर वेले जंग का खतरा मौजूद रहिंदा वे। तो वाकई एक गल ठीक है। मैं कहनी हाँ मैं लतीफे बनाने वाले तो हैरान होंदी हाँ कि लतीफे किस तरह कित्थे बह के सोचते हैं, कित्थों बह के गल्लां कढ़दे ने। मैं फिर पागलों की तरह आप ही पढ़ लेनी हाँ, हसी जानी हाँ। रात मैं पढ़िया, मैंने इन्ना हासा आया कि 3G और 4G होते थे, नहीं सी साड़ा जमाना। तो वाकई बई हुण तो 3G 4G का जमाना भी, हुण तो अब्बा जी की डांट भी नहीं है, तो कुछ नहीं है, तो चपेड़ा तो वो दबके जोड़े पैंदे सन वड्डियां दे, वो चीज़ां तो हुण रहियां ही नहीं ने कि इस तरह कोई तुहानूं डांटे या करे। वो जिहड़ी डांट हुंदी सी ना, यकीन मन्नो वो भी फिर चंगी लगदी सी। हुण वो चीज़ां याद आंदियां ने ना, तो हुण असीं कहने कि किन्ना वो मुहब्बतां ही सन। वो जिहड़ी डांट हुंदी सी वो भी मुहब्बत की एक किस्म हुंदी सी कि असीं कोई गलत ना काम करिए, कोई ऐसी चीज़ ना सीखिए। ते किन्ना पेरेंट्स साडे ते फिर करदे हुंदे सन, डांटना करना सानूं, ते वो साडी बेहतरी वास्ते हुंदा सी। अज जदों इंसान अपने उस दौर तो गुजरदा वे, अपने बच्चियां वाल आंदा, फिर असीं उन्हां नूं सिखाने ऐ सीखो ऐ करो, तो सानूं बाद दफा उन्हां नूं डांटना भी पै जांदा है। तो वाकई फिर वो भी गल दोबारा रिपीट हो जाती है कि कभी साडे माँ बाप सानूं डांटदे सन, उम्र का हिस्सा सी कि सानूं कभी रो पैने सन, कभी कुछ करना, लेकिन डांट पै जाती हुंदी सी। असीं उस मफहूम नूं नहीं समझदे सां कि डांट दे पिछे जिहड़ा उन्हां दा प्यार छुपिया हुंदा सी। ते हुण जदों असीं वो अपने करने आ कि अपने बच्चे की भलाई वास्ते डांटने तो सानू फिर मफहूम समझ आ गया उस चीज़ का। वो चीज़ां पता चल जाए, कहते अब्बू अब्बू कहने सा तो बड़ा सुखी रहने सा, अब्बा अब्बा कवाया तो बड़ा दुख पाया। तो जो तुसी अब्बा अब्बा कहते हो ना,
ਉਦੋਂ ਤੁਸੀਂ ਬੜੇ ਸੁਖੀ ਹੁੰਦੇ ਹੋ, ਅੱਬੂ ਜੀ ਇਹ ਲੈ ਦੇਵੋ, ਅੱਬੂ ਜੀ ਉਹ ਲੈ ਦੇਵੋ, ਅੱਬੂ ਜੀ ਇਹ ਲੈਣਾ, ਫਰਮਾਇਸ਼ ਕਰ ਦੇਣੀ ਪਿਓ ਅੱਗੇ, ਪਿਓ ਜਾਣੇ ਤੇ ਉਹਦਾ ਕੰਮ ਜਾਣੇ। ਤੇ ਫਿਰ ਜਦੋਂ ਤੁਸੀਂ ਖੁਦ ਤੁਹਾਡੇ ਬੱਚੇ ਤੁਹਾਨੂੰ ਫਰਮਾਇਸ਼ਾਂ ਕਰਦੇ ਨਾ, ਇਹ ਕਰਨਾ, ਉਹ ਲੈਣਾ, ਉਹ ਕਰਨਾ, ਫਿਰ ਆਟੇ ਦਾਲ ਦਾ ਭਾਅ ਪਤਾ ਚੱਲਦਾ, ਫਿਰ ਮਾਂ ਬਾਪ ਦੀ ਜਿਹੜੀ ਹੈ ਨਾ ਕਦਰ ਵੀ ਹੁੰਦੀ ਹੈ। ਤੇ ਉਹ ਜ਼ਮਾਨੇ ਤੇ ਹੁਣ ਨਾਯਾਬ ਹੋ ਗਏ, ਉਹ ਜ਼ਮਾਨੇ ਤੇ ਹੁਣ ਆਣੇ ਨਹੀਂ ਸਾਡੇ ਦਿਲਾਂ ਵਿੱਚ ਤੇ ਜ਼ਰੂਰ ਵੱਸਦੇ ਨੇ, ਪਰ ਉਹ ਆਣੇ ਕਦੀ ਨਹੀਂ ਨੇ, ਤੇ ਨਾ ਹੀ ਅਸੀਂ ਉਹਨਾਂ ਨੂੰ ਭੁੱਲਣਾ ਵੀ। ਅਸੀਂ ਉਹਨਾਂ ਜ਼ਮਾਨਿਆਂ ਨੂੰ ਯਾਦ ਹੀ ਕਰਦੇ ਰਹਿਣਾ ਵੀ ਕਿ ਅਸੀਂ ਉਸ ਸ਼ਹਿਰ ਵਿੱਚੋਂ ਨਾ ਨਿਕਲੀਏ, ਉਸ ਜ਼ਮਾਨੇ ਦੀਆਂ ਬਸ ਅਸੀਂ ਗੱਲਾਂ ਕਰਦੇ ਰਹੀਏ, ਉਸ ਜ਼ਮਾਨੇ ਨੂੰ ਜ਼ਿੰਦਾ ਰੱਖੀਏ ਆਪਣੇ ਦਿਲਾਂ ਵਿੱਚ ਤੇ ਆਪਣੇ ਉਹਦੇ ਵਿੱਚ। ਤਾਂ ਚਲੋ ਬਈ ਇੱਕ ਵਾਰ ਹਾਂਡੀ ਦੇਖ ਲਵਾਂ ਇੱਕ ਦਫਾ ਆਪਣੀ, ਪਤਾ ਚੱਲੇ ਕਿ ਉਹ ਵਿਚਾਰੀ ਸਵਾ ਸਤਿਆਨਾਸ ਹੋ ਜਾਏ, 2-4 ਬੋਟੀਆਂ ਨੇ ਉਹ ਵੀ ਤਬਾਹਕੁਨ ਹੋ ਜਾਣ। ਪਾਣੀ ਤਕਰੀਬਨ ਖੁਸ਼ਕ ਹੋਣ ਤੇ ਵੇ ਤਕਰੀਬਨ ਹੋ ਹੀ ਗਿਆ, ਥੋੜਾ ਥੋੜਾ ਆਇਲ ਨਿਕਲ ਆਇਆ ਵੇ, ਤੇ ਬਸ ਵੀ ਸਾਡਾ ਥੋੜਾ ਜਿਹਾ ਇੰਤਹਾਈ ਥੋੜਾ ਜਿਹਾ ਚਿਕਨ ਜਿਹੜਾ ਵੇ ਨਾ ਤਿਆਰ ਹੋ ਚਲਿਆ। ਬਸ 2 ਮਿੰਟ ਹੋਰ ਲੱਗਣਗੇ, ਪਾਣੀ ਖੁਸ਼ਕ ਹੋ ਜਾਏਗਾ। ਬੋਟੀਆਂ ਵੀ ਬੜਾ ਬੇਹੂਦਾ ਤਰੀਕੇ ਨਾਲ ਵੱਡੀਆਂ ਵੱਡੀਆਂ ਕੱਟੀਆਂ ਗਈਆਂ ਮੇਰੇ ਕੋਲੋਂ, ਛੋਟੇ ਛੋਟੇ ਪੀਸਿਸ ਕਰ ਲੈਂਦੀ, ਲੇਕਿਨ ਮੈਂ ਬੜੀਆਂ ਹੀ ਬਸ ਜਲਦੀ ਵਿੱਚ ਨਾ ਕਰ ਲਿਆ ਸੀ। ਚਲੋ ਠੀਕ ਹੈ ਵੀ, ਖਾਣਾ ਤੇ ਚਿੱਥ ਗਈਏ ਨਾ ਦੰਦਾਂ ਦੇ ਨਾਲ, ਥੋੜੀ ਜਿਹੀ ਦੰਦਾਂ ਦੀ ਜ਼ਿਆਦਾ ਮਿਹਨਤ ਹੋ ਜਾਏਗੀ, ਤੇ ਚਲੋ ਠੀਕ ਹੈ, ਥੋੜੀ ਦੇਰ ਬਾਅਦ ਇਹਨੂੰ ਦੇਖਦੇ ਹਾਂ। ਤਾਜ਼ੀ ਹਵਾ ਦਾ ਆਪਣਾ ਹੀ ਮਜ਼ਾ ਵੇ, ਯਕੀਨ ਮੰਨੋ ਕਿ ਬਾਹਰ ਆਓ ਨਾ ਨੈਚੁਰਲ ਉਹਦੇ ਵਿੱਚ ਫਿਜ਼ਾ ਵਿੱਚ ਬੜਾ ਹੀ ਚੰਗਾ ਲੱਗਦਾ, ਤੁਹਾਨੂੰ ਸਕੂਨ ਮਿਲਦਾ ਹੈ। ਅਸੀਂ ਗ੍ਰਾਸ ਕਟਿੰਗ ਕੀਤੀ ਹੈ, ਦੇਖੋ ਵੀ ਬੜਾ ਅੱਛਾ ਲੱਗਦਾ ਪਿਆ, ਸਾਰੀ ਕਟਿੰਗ ਵਗੈਰਾ ਹੋ ਗਈ ਹੈ। ਤੇ ਅਸੀਂ ਕੀ ਕਹਿੰਦੇ ਨੇ ਕੀਤਾ, ਕਿਉਂਕਿ ਹੁਣ ਫਿਰ ਬਾਰਿਸ਼ ਤਾਂ ਹੋ ਰਿਹਾ ਨਾ ਕਿ 2 ਦਿਨ ਤੋਂ ਹੋ ਗਿਆ। ਕਮਾਲ ਭਾਈ ਵਾਲਿਆਂ ਨੇ ਵੀ ਕੱਪੜੇ ਧੋ ਕੇ ਪਾਏ ਨੇ। ਇਹ ਦੇਖੋ ਖਾਸ ਨਿਸ਼ਾਨੀ ਪਾਕਿਸਤਾਨੀਆਂ ਦੀ ਕਿ ਜਦੋਂ ਕੀ ਕਹਿੰਦੇ ਨੇ ਮੌਸਮ ਐਸਾ ਹੁੰਦਾ ਨਾ, ਜਿਸ ਘਰ 'ਚ ਤੁਹਾਨੂੰ ਕੱਪੜੇ ਧੋਤੇ ਹੋਏ ਮਿਲਣ ਨਾ, ਸਮਝ ਜਾਓ ਵੀ ਇਹ ਤੇ ਪਾਕਿਸਤਾਨੀ ਨੇ ਪੱਕੇ, ਕਿ ਬਈ ਉਹਨਾਂ ਨੇ ਫਿਰ ਫ਼ਾਇਦਾ ਉਠਾਉਣਾ ਹੁੰਦਾ। ਅਸੀਂ ਪਿਕਨਿਕ ਨਹੀਂ ਕਰਨੇ ਆ, ਅਸੀਂ ਜਿਹੜਾ ਕੱਪੜੇ ਧੋਨੇ ਹੁੰਦੇ ਆ। ਤੇ ਸਾਰੇ ਮੇਰੇ ਆ ਦੇਖ ਲਓ, ਜਿਹੜਾ ਪੁਦੀਨਾ ਲਸਣ ਫਿਰ ਦੁਬਾਰਾ ਹੋ ਗਿਆ ਵੇ। ਇਹ ਅਸੀਂ ਆਲੂ ਕੱਢਾਂਗੇ ਇਨਸ਼ਾਅੱਲਾ, ਬੱਚੇ ਆਉਣਗੇ ਨਾ ਫਿਰ ਅਸੀਂ ਬੱਚਿਆਂ ਵਾਸਤੇ ਬੀਜੇ ਨੇ, ਤੇ ਅਸੀਂ ਉਹਨਾਂ ਨੂੰ ਆਲੂ ਦਿਖਾਵਾਂਗੇ। ਤੇ ਚਲੋ ਵੀ ਇਹ ਸਾਡੀ ਜ਼ਿੰਦਗੀ ਹੈ, ਇਸ ਤਰ੍ਹਾਂ ਅਸੀਂ ਵਕਤ ਆਪਣਾ ਗੁਜ਼ਰਦਾ ਜਾ ਰਿਹਾ। ਆਪਣੇ ਜ਼ਮਾਨਿਆਂ ਨੂੰ ਜ਼ਿਕਰ ਕਰਦੇ, ਉਹਨਾਂ ਵਕਤ ਜ਼ਮਾਨਿਆਂ ਨੂੰ ਮਹਿਸੂਸ ਕਰਨੇ ਅਸੀਂ ਅੰਦਰ ਦਿਲ ਦੇ ਵਾਸਤੇ। उस मोड़ से शुरू करे फिर से ये जिंदगी, हर शय जहाँ हसीन थी हम तुम थे अजनबी, उस मोड़ से शुरू करे फिर से ये जिंदगी, ਉਸ ਮੋੜ ਸੇ ਸ਼ੁਰੂ ਕਰੇ ਫਿਰ ਸਹੀ ਹੈ ਜ਼ਿੰਦਗੀ। ਤੇ ਇਸ ਤਰ੍ਹਾਂ ਜਦੋਂ ਧੀਆਂ ਰੁਖਸਤ ਹੋ ਜਾਂਦੀਆਂ ਹੁੰਦੀਆਂ ਸਨ, ਤੇ ਮਾਂ-ਬਾਪ ਦੇ ਦਿਲ ਤੇ ਕਿਆਮਤਾਂ ਗੁਜ਼ਰ ਜਾਂਦੀਆਂ ਹੁੰਦੀਆਂ ਸਨ। ਤੇ ਅੱਜ ਵੀ ਉਹ ਸਿਲਸਿਲਾ ਅੱਜ ਵੀ ਜਾਰੀ ਹੈ ਕਿ ਅੱਜ ਵੀ ਬੱਚੀ ਘਰ ਤੁਸੀਂ ਰੁਖਸਤ ਕਰਦੇ ਹੋ, ਤੇ ਉਹ ਫਿਰ ਜਿਹੜਾ ਨਾ ਇੱਕ ਘਰੋਂ ਬੱਚੀ ਨੂੰ ਭੇਜਣਾ ਬੜਾ ਮੁਸ਼ਕਿਲ ਮਰਹਲਾ ਹੁੰਦਾ ਵੇ। ਬਹਰਹਾਲ ਇਹ ਚੱਲਦਾ ਜਾ ਰਿਹਾ ਸਿਲਸਿਲਾ। ਰਸਮੋ ਰਿਵਾਜ ਬਦਲ ਜਾਂਦੇ ਨੇ, ਵਕਤ ਦੇ ਨਾਲ ਨਾਲ ਰਸਮਾਂ ਬਦਲ ਜਾਂਦੀਆਂ ਨੇ, ਵਕਤ ਦੇ ਨਾਲ ਨਾਲ ਤੌਰ ਤਰੀਕੇ ਬਦਲ ਜਾਂਦੇ ਨੇ, ਪਰ ਕਦੀ ਵੀ ਉਹ ਚੀਜ਼ਾਂ, ਹੁਣ ਸ਼ਾਦੀ ਨੇ ਤਾਂ ਸ਼ਾਦੀ ਰਹਿਣਾ ਵੇ ਨਾ, ਹੁਣ ਡੋਲ ਡਮੱਕੇ ਨਾ ਹੋਵੇ, ਸਾਦਗੀ ਨਾ ਹੋਵੇ, ਸ਼ਾਦੀ ਤੇ ਸ਼ਾਦੀ। ਤੇ ਇਸ ਤਰ੍ਹਾਂ ਫਿਰ ਵਕਤ ਦੇ ਨਾਲ ਨਾਲ ਬਹੁਤ ਸਾਰੀਆਂ ਚੀਜ਼ਾਂ ਬਦਲਦੀਆਂ ਜਾਂਦੀਆਂ ਨੇ। ਉਹ ਜ਼ਮਾਨੇ, ਸਾਦਗੀ ਵਾਲੇ ਜ਼ਮਾਨੇ ਹੁਣ ਬਿਲਕੁਲ ਖ਼ਤਮ ਹੋ ਗਏ ਨੇ। ਹੁਣ ਉਹਨਾਂ ਦੀ ਜਗ੍ਹਾ ਦੂਸਰੀਆਂ ਚੀਜ਼ਾਂ ਨੇ ਲੈ ਲਈਏ। ਨਿਕਾਹ ਹੁੰਦਾ ਸੀ, ਛੁਆਰੇ 2-2 ਛੁਆਰੇ ਸਾਰਿਆਂ ਦੇ ਹੱਥਾਂ 'ਚ ਰੱਖ ਦਿੱਤੇ ਜਾਂਦੇ ਸਨ ਕਿ ਲੋ ਬਈ, ਉਹ ਵੱਡੀ ਸਾਰੀ ਇੱਕ ਬੋਰੀ ਹੁੰਦੀ ਸੀ, ਇੱਥੇ ਚੁੱਕ ਕੇ ਲੈ ਕੇ ਆਉਂਦੇ ਹੁੰਦੇ ਸਨ ਨਾਈ, ਇੱਥੇ ਮੋਢੇ 'ਤੇ ਰੱਖ ਕੇ ਨਾ ਤੇ ਵਿਚਾਰੇ ਲੈ ਕੇ ਆਉਂਦੇ ਸਨ। ਉਹ ਫਿਰ ਜਦੋਂ ਨਿਕਾਹ ਹੋ ਜਾਣਾ ਤੇ ਉਹ ਬੋਰੀ ਦਾ ਮੂੰਹ ਖੁੱਲ੍ਹਦਾ ਸੀ, ਸਾਰੇ ਜਿਹੜੇ ਲੋਕ ਬੈਠੇ 2-2 ਛੁਆਰੇ ਸਾਰਿਆਂ ਦੇ ਹੱਥੇ, ਚਲੋ ਬਈ ਨਿਕਾਹ ਦੇ ਤੇ ਛੁਆਰੇ ਹੀ ਹੁੰਦੇ ਨੇ। ਉਸ ਤੋਂ ਬਾਅਦ ਫਿਰ ਬਈ ਉਹ ਛੁਆਰੇ ਹੋਣਗੇ, ਫਿਰ ਨਾਲ ਇੱਕ ਟਾਫੀ ਆ ਗਈ, ਇੰਨੀ ਕੁ ਥੈਲੀ ਆ ਗਈ ਸੀ ਪਲਾਸਟਿਕ ਦੀ, ਤੇ ਉਹਦੇ ਵਿੱਚ ਫਿਰ ਇੱਕ ਟਾਫੀ ਪਾ ਦਿੰਦੇ ਸਨ, ਤੇ ਦੋ ਜਿਹੜੇ ਮਿੱਠੇ ਜਿਹੇ ਹੁੰਦੇ ਸਨ ਉਹ ਪਾ ਦੇਣੇ, ਛੁਆਰੇ ਪਾ ਦੇਣੇ। ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਜੀ ਡਰਾਈ ਫਰੂਟ ਆ ਗਿਆ ਨਾਲ, ਉਹ ਪਾਉਣ ਲੱਗ ਗਏ। ਹੁਣ ਤਾਂ ਬੜੇ ਖੂਬਸੂਰਤ ਪੈਕਿੰਗ ਔਰ ਇੰਨੇ ਸੋਹਣੇ ਡੱਬੇ ਔਰ ਪਤਾ ਨਹੀਂ ਕੀ ਕੁਛ ਹੁੰਦਾ ਆ ਗਿਆ ਵੇ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਇਹ ਛੋਟੇ ਛੋਟੇ ਲਵਾਜ਼ਮਾਤ ਜਿਹੜੇ ਨੇ ਨਾ,
ਇਹਨਾਂ ਵਿੱਚ ਹੀ ਬਹੁਤ ਚੇਂਜਸ ਆ ਗਈਆਂ ਨੇ ਕਿ ਹਵਾਲੇ ਨਾਲ ਕਿ ਮਹਿੰਦੀ ਜਿਹੜੀ ਹੁੰਦੀ ਸੀ ਸਾਦੀ ਕਿਸੇ ਵੀ ਪਲੇਟ ਵਿੱਚ ਘੋਲ ਲਿੱਤੀ ਜਾਂਦੀ ਸੀ ਕਿ ਬਈ ਕੋਈ ਭਾਂਡਾ ਲੈ ਲਓ ਅਤੇ ਮਹਿੰਦੀ ਘੋਲ ਲਵੋ ਅਤੇ ਲਾ ਦੇਵੋ ਕੁੜੀ ਨੂੰ, ਅਤੇ ਉਹ ਟਿੱਕਾ ਉਹਦੇ ਹੱਥ 'ਤੇ ਲੱਗ ਜਾਂਦਾ ਹੁੰਦਾ ਸੀ। ਅਤੇ ਬਸ ਇਹ ਟਿੱਕਾ ਲੱਗ ਗਿਆ, ਸਾਰਿਆਂ ਨੇ ਰਸਮ ਕਰ ਲਈ। ਫਿਰ ਪੱਤਾ ਰੱਖਣ ਲੱਗ ਗਏ ਵੀ ਹੱਥ 'ਤੇ ਨਿਸ਼ਾਨ ਨਾ ਆਵੇ, ਪੱਤੇ ਦੀ ਰਸਮ ਹੁੰਦੀ ਹੈ ਹੁਣ, ਅਤੇ ਮਹਿੰਦੀ ਪਾਰਲਰ ਤੋਂ ਲੱਗਦੀ ਹੈ। ਇਸ ਤਰ੍ਹਾਂ ਵਕਤ ਦੇ ਨਾਲ ਨਾਲ ਹਰ ਚੀਜ਼ ਬਦਲ ਜਾਂਦੀ, ਹਰ ਚੀਜ਼ ਬਦਲ ਜਾਂਦੀ ਹੈ ਕਿ ਕੋਈ ਐਸਾ ਚੀਜ਼ ਨਹੀਂ ਹੈ ਜਿਹੜੀ ਨਾ ਬਦਲੇ। ਵਕਤ ਦੇ ਨਾਲ ਉਹ ਘਰ ਨਹੀਂ ਰਹਿੰਦੇ ਜਿੱਥੇ ਅਸੀਂ ਆਪਣੇ ਬਚਪਨ ਗੁਜ਼ਾਰੇ ਨੇ, ਵਕਤ ਦੇ ਨਾਲ ਉਹ ਲੋਕ ਨਹੀਂ ਰਹਿੰਦੇ, ਵਕਤ ਦੇ ਨਾਲ ਉਹ ਰਸਮੋ ਰਿਵਾਜ ਨਹੀਂ ਰਹਿੰਦੇ ਨੇ। ਪਰ ਐਵੇਂ ਕਿ ਉਹ ਸਿਰਫ ਉਹਨਾਂ ਨੂੰ ਜ਼ਿੰਦਾ ਰੱਖਣ ਦਾ ਇਹ ਜ਼ਰੀਆ ਵੇ ਕਿ ਉਹ ਜਿਹੜਾ ਵੇ ਜ਼ਰੀਆ ਇਹ ਹੁੰਦਾ ਕਿ ਅਸੀਂ ਉਹਨਾਂ ਜ਼ਮਾਨਿਆਂ ਦਾ ਜ਼ਿਕਰ ਕਰਦੇ ਰਹੀਏ, ਅਸੀਂ ਉਹਨਾਂ ਜ਼ਮਾਨਿਆਂ ਨੂੰ ਭੁੱਲੀਏ ਨਾ। ਅੱਜ ਦੀ ਘੜੀ ਡੋਲੀ ਰੱਖ ਮੇਰੀ ਮਾਂ ਰੋਵਾਂ, ਬਾਬੁਲ ਦੀ ਫੜ ਕੇ ਚੋਲੀ ਨਿਮਾਨਾ ਮੈਂ, ਲੜੀਆਂ ਤੇ ਨਾ ਮੈਂ ਬੋਲੀ ਨਿਮਾਜ, ਰੱਖ ਲੈ ਮੇਰੀ ਡੋਲੀ ਨਿਮਾਂ। ਮੈਂ ਉਸ ਦਿਨ ਤੁਹਾਨੂੰ ਸੁਣਾਇਆ ਸੀ, ਮੈਂ ਕਿਹਾ ਸੀ ਇਹਦੇ ਵਿੱਚ ਭੈਣਾਂ ਦਾ ਵੀ ਜ਼ਿਕਰ ਹੈ ਅਤੇ ਮੈਂ ਨਾਲ ਨਾਲ ਥੋੜ੍ਹਾ ਥੋੜ੍ਹਾ ਤੁਹਾਨੂੰ ਸੁਣਾਉਂਦੀ ਰਹਾਂਗੀ। ਮੇਰੀ ਡੋਲੀ ਨੂੰ ਲੱਗੜੀਆਂ ਐਨਾ ਨਿਮਾਂ, ਮੇਰਾ ਦਾਜ ਸਵਾਰਨ ਭੈਣਾਂ ਨਿਮਾਂ ਨਾ, ਭੈਣਾਂ ਤੋਂ ਜਿੰਦ ਰੋਲੀ ਨਿਮਾਜ, ਰੱਖ ਲੈ ਮੇਰੀ ਡੋਲੀ ਨਿਮਾਨਾ ਮੈਂ, ਲੜੀਆਂ ਤੇ ਨਾ ਮੈਂ ਬੋਲੀ ਨਿਮਾਜ, ਰੱਖ ਲੈ ਮੇਰੀ ਡੋਲੀ ਨਿਮਾਂ। ਤੇ ਚਲੋ ਜੀ ਅੱਜ ਭੈਣਾਂ ਦਾ ਵੀ ਜ਼ਿਕਰ ਹੋ ਗਿਆ, ਅੱਗੇ ਜਾ ਕੇ ਫਿਰ ਅਸੀਂ ਹੋਰ ਮਾਮਿਆਂ ਦਾ ਵੀ ਜ਼ਿਕਰ ਕਰਾਂਗੇ ਤੇ ਥੋੜ੍ਹਾ ਥੋੜ੍ਹਾ ਕਰਕੇ ਇਸ ਤਰ੍ਹਾਂ ਮੈਂ ਤੁਹਾਨੂੰ ਸੁਣਾਉਂਦੀ ਰਵਾਂਗੀ ਕਿ ਉਹ ਜਿਹੜਾ ਯਾਦਾਂ ਹੁੰਦੀਆਂ ਨੇ। ਬੰਨੋ ਰਾਨੀ ਬੜੀ ਦਿਲਗੀਰ ਵੇ, ਕੰਦਾ ਡੋਲੀ ਨੂੰ ਦੇ ਜਾਈ ਵੀਰ ਵੇ, ਕੰਦਾ ਡੋਲੀ ਨੂੰ ਦੇ ਜਾਈ ਵੀਰ ਵੇ। ਤੇ ਇਹ ਫਿਲਮ ਸੀ ਬਸ਼ੀਰਾ। ਬਸ਼ੀਰਾ ਫਿਲਮ ਦਾ ਇਹ ਗਾਣਾ ਇੰਨਾ ਮਸ਼ਹੂਰ ਹੋਇਆ ਸੀ ਨਾ, ਇਹ ਗਾਣਾ ਸੁਣਨ ਵਾਸਤੇ ਬਸ ਫਿਲਮ ਤੇ ਟੁੱਟ ਪਏ ਸਨ ਲੋਕ ਕਿ ਇੰਨਾ ਜ਼ਬਰਦਸਤ ਇਹ ਗਾਣਾ ਸੀ। ਉਹ ਫਿਰ ਭੈਣ ਦੀ ਸ਼ਾਦੀ ਹੁੰਦੀ ਹੈ, ਭੈਣ ਭਰਾ ਥਾਣੇ 'ਚ ਹੁੰਦਾ ਵੇ ਔਰ ਭੈਣ ਗਾ ਰਹੀ ਹੁੰਦੀ ਹੈ ਡਿਡ ਕਰਕੇ, ਔਰ ਫਿਰ ਉਹ ਭਰਾ ਪਤਾ ਨਹੀਂ ਕਿਸ ਤਰ੍ਹਾਂ ਪੁਲਿਸ ਕੋਲੋਂ ਜਾਨ ਛੁੜਾ ਕੇ ਉਹ ਤੋੜ ਕੇ ਆ ਰਿਹਾ ਹੁੰਦਾ ਘੋੜੇ ਤੇ ਡਿਡ ਡਿਡ ਡਿਡ। ਉਹ ਗਾਣਾ ਸੀ ਓਏ ਹੋਏ ਹੋਏ। ਇਸ ਗਾਣੇ ਦਾ ਸਹਰ ਐਸਾ ਸੀ ਕਿ ਲੋਕ ਇੰਨੇ ਅੱਜ ਲਾਈਟ ਕੁਛ ਘੱਟ ਹੈ ਕਿਉਂਕਿ ਬਾਹਰ ਬਾਦਲ ਨੇ ਨਾ, ਇੰਨਾ ਸਹਿਰ ਹੁੰਦਾ ਸੀ ਇਸ ਗਾਣੇ ਦਾ ਕਿ ਲੋਕ ਉਸ ਗਾਣਾ ਹਿੱਟ ਹੋ ਗਿਆ ਸੀ। ਤੇ ਉਹ ਬੜਾ ਫਿਲਮ ਵੀ ਬੜੀ ਮਸ਼ਹੂਰ ਹੋਈ ਸੀ ਬਸ਼ੀਰਾ। ਬਸ਼ੀਰਾ ਫਿਲਮ ਬੜੀ ਮਸ਼ਹੂਰ ਹੋਈ ਸੀ, ਆਲੀਆ ਤੇ ਫਿਲਮਾਇਆ ਗਿਆ ਸੀ ਇਹ ਗਾਣਾ ਔਰ ਬਹੁਤ ਜ਼ਬਰਦਸਤ ਸੀ ਕਿ ਬੰਨੋ ਰਾਨੀ ਬੜੀ ਦਿਲਗੀਰ ਵੇ, ਕੰਦਾ ਡੋਲੀ ਨੂੰ ਦੇ ਜਾਈ ਵੀਰ ਵੇ। ਤੇ ਇਸ ਤਰ੍ਹਾਂ ਵੀਰਾਂ ਨੂੰ ਡੋਲੀ ਦੇ ਕੰਢਿਆਂ ਵਾਸਤੇ ਆਵਾਜ਼ਾਂ ਦਿੰਦੀਆਂ ਹੁੰਦੀਆਂ ਸਨ ਭੈਣਾਂ। ਹੁਣ ਕੋਈ ਨਹੀਂ, ਹੁਣ ਤੇ ਦੁੱਲਾਂ ਆਉਂਦੀਆਂ ਨੇ, ਹੱਸਦੀਆਂ ਖੇਡਦੀਆਂ ਤਿਆਰ ਹੁੰਦੀਆਂ ਨੇ ਤੇ ਪਾਰਲਰ 'ਚੋਂ ਤੇ ਫਿਰ ਚਲੋ ਵੀ ਥੋੜ੍ਹਾ ਬਹੁਤਾ ਕੀਤਾ ਤੇ ਮਿਲ ਕੇ ਗੱਡੀ 'ਚ ਬਹਿ ਕੇ ਉਹ ਗਈਆਂ। ਹੁਣ ਰੋਣ ਧੋਣ ਵਾਲੇ ਜ਼ਮਾਨੇ ਗੁਜ਼ਰ ਗਏ ਜਦੋਂ ਰੋਂਦੀਆਂ ਹੁੰਦੀਆਂ ਸਨ ਕੁੜੀਆਂ। ਹੁਣ ਜਿਹੜਾ ਨਾ ਹੱਸੀ ਮਜ਼ਾਕ ਵਾਲਾ ਦੌਰ ਹੈ, ਹੁਣ ਹੱਸੀ ਖੁਸ਼ੀ ਰਹਿਣ ਵਾਲਾ ਦੌਰ ਹੈ। ਹੁਣ ਇਸ ਤਰ੍ਹਾਂ ਉਹ ਤੁਹਾਨੂੰ ਮਨਾਜ਼ਰ ਨਹੀਂ ਮਿਲਦੇ ਜਿਹੜੇ ਕਦੀ ਮਿਲਦੇ ਹੁੰਦੇ ਸਨ। ਤੇ ਚਲੋ ਠੀਕ ਹੈ, ਇਸੀ ਕਾ ਨਾਮ ਜੀਣਾ ਇਸੀ ਕਾ ਨਾਮ ਹੈ। ਤੇ ਵਕਤ ਦੇ ਨਾਲ ਹਰ ਚੀਜ਼ ਬਦਲ ਜਾਂਦੀ ਹੈ ਤੇ ਜੀਣਾ ਇਸੀ ਕਾ ਨਾਮ ਹੈ। ਤੇ ਫਿਰ ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤੁਹਾਡੇ ਸਾਰਿਆਂ ਦੇ ਕਮੈਂਟ ਦਾ ਇੰਨਾ ਸ਼ੁਕਰੀਆ, ਢੇਰ ਸਾਰਾ, ਥੋੜ੍ਹਾ ਨਹੀਂ ਢੇਰ ਸਾਰਾ ਸ਼ੁਕਰੀਆ ਅਦਾ ਕਰਨੀ ਆ ਤੇ ਕਿ ਤੁਸੀਂ ਇੰਨੀਆਂ ਮੁਹੱਬਤਾਂ ਦਿੰਦੇ ਹੋ, ਥੋੜ੍ਹੀਆਂ ਨਹੀਂ ਢੇਰ ਸਾਰੀਆਂ। ਤੇ ਮੈਂ ਕੀ ਕਹਿੰਦੇ ਫਿਰ ਇਨਸ਼ਾਅੱਲਾ ਕੱਲ ਮਿਲਦੇ ਹਾਂ। ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ। ਸ਼ਬਾਲੇ ਦੀ ਰਸਮ ਦੇ ਹਿਸਾਬ ਦੇ ਨਾਲ ਜ਼ਰੂਰ ਦੱਸਿਓ ਕਿ ਸ਼ਬਾਲੇ ਦੀ ਰਸਮ ਤੁਹਾਨੂੰ ਚੰਗੀ ਲੱਗਦੀ ਸੀ ਨਹੀਂ, ਜਾਂ ਤੁਸੀਂ ਤੁਹਾਡੀ ਫੈਮਿਲੀ 'ਚ ਕੋਈ ਐਸਾ ਤੁਸੀਂ ਦੇਖਿਆ ਹੋਇਆ ਕਿ ਸ਼ਬਾਲਾ ਆਇਆ ਹੋਵੇ ਬਣ ਕੇ ਔਰ ਫਿਰ ਸਲਾਮੀਆਂ ਪੈਂਦੀਆਂ ਸਨ ਸ਼ਾਦੀ ਵਿਆਹ ਦੇ ਹਵਾਲੇ ਦੇ ਨਾਲ। ਕੋਈ ਵੀ ਤੁਹਾਨੂੰ ਗੱਲ ਤੁਹਾਡੇ ਜ਼ਿਹਨ 'ਚ ਆਵੇ, ਕੋਈ ਜ਼ਿਕਰ ਐਸਾ, ਕੋਈ ਯਾਦ ਐਸੀ ਹੋਵੇ, ਸ਼ਬੀਰ ਸਾਹਿਬ ਤੁਸੀਂ ਦੱਸ ਦਿਓ। ਤੁਸੀਂ ਕਦੀ ਸ਼ਾਇਦ ਕਿਸੇ ਸ਼ਾਦੀ 'ਤੇ ਕਿਸੇ ਵਿਆਹ 'ਤੇ ਤੁਸੀਂ ਸ਼ਬਾਲੇ ਪੜੇ ਹੋਵੋ, ਐਸਾ ਇਨਕਸ਼ਾਫ ਹੋ ਜਾਵੇ ਤੇ ਸਾਨੂੰ ਅੱਜ ਜ਼ਰੂਰ ਕਮੈਂਟ ਕਰਕੇ ਸਾਰੇ ਦੱਸਿਓ। ਫਿਰ ਮਿਲਦੇ ਹਾਂ। ਮੈਨੂੰ ਤੁਹਾਡੀ ਕਮੈਂਟਸ ਦਾ
ਸਭ ਦੇ ਕਮੈਂਟ ਦਾ ਇੰਤਜ਼ਾਰ ਰਹੇਗਾ ਕਿ ਮੈਨੂੰ ਹੁੰਦਾ ਵੇ ਕਿ ਮੇਰੇ ਵਿਹੜੇ 'ਚ ਆ ਜਾਓ ਵੀ ਅਸੀਂ ਇਕੱਠੇ ਰਲ ਕੇ ਬੈਠੀਏ ਤੇ ਗੱਲਾਂ ਕਰੀਏ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।